ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸੇ ਤੇ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰੂਰਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜਸਵਿੰਦਰ ਸਿੰਘ ਨਛੱਤਰ ਕੌਰ ਨਾਗਰਾ ਰੋਜ਼ਵਿਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਜੀਐਨ ਲੀ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਸੈਂਟਰਲਿਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 18 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਮਿੰਟੂ ਜੀ ਕਰੀਏ ਇਸ ਟਾਈਮ ਦੀ ਸਭ ਤੋਂ ਜ਼ਿਆਦਾ ਚਰਚਿਤ ਖਬਰ ਤੋਂ, ਸਭ ਤੋਂ ਅਹਿਮ ਖਬਰ ਤੋਂ। ਗੁਰਪ੍ਰੀਤ ਸਿੰਘ ਹਰੀਨੋ, ਪਿਛਲੇ ਦਿਨਾਂ ਦੇ ਵਿੱਚ ਇਸ ਨੌਜਵਾਨ ਦਾ ਕਤਲ ਹੋ ਗਿਆ ਸੀ। ਦੀਪ ਸਿੱਧੂ ਤੇ ਸਿੱਖ ਹਲਕਿਆਂ ਦੇ ਵਿੱਚ ਵਿਚਰਨ ਵਾਲਾ ਇਹ ਨੌਜਵਾਨ ਸੀ। ਪੰਜਾਬ ਪੁਲਿਸ ਇਹਦੀ ਤਹਿਕੀਕਾਤ ਕਰ ਰਹੀ ਸੀ, ਪਰਿਵਾਰ ਸੰਸਕਾਰ ਨਹੀਂ ਸੀ ਕਰ ਰਿਹਾ, ਪਰ ਬੀਤੇ ਦਿਨੀ ਕੀਤਾ। ਹੁਣ ਪੰਜਾਬ ਪੁਲਿਸ ਨੇ ਅਹਿਮ ਖੁਲਾਸਾ ਕਰਦਿਆਂ ਇਹ ਗੱਲ ਕਹੀ ਹੈ ਕਿ ਇਸ ਮਾਮਲੇ ਦੇ ਵਿੱਚ ਇਸ ਕਤਲ ਨੂੰ ਜੋੜਿਆ ਅੰਮ੍ਰਿਤਪਾਲ ਸਿੰਘ ਦੇ ਧੜੇ ਦੇ ਨਾਲ। ਜੀ ਦੇਖੋ, ਜਿੰਨੀਆਂ ਵੀ ਥਿਊਰੀਆਂ ਦਿੱਤੀਆਂ ਜਾ ਰਹੀਆਂ ਸੀ ਉਹਦੇ ਵਿੱਚੋਂ ਸਭ ਤੋਂ ਕਹਿ ਲਓ ਕਿ ਅਹਿਮ ਇਹੀ ਸੀਗੀ ਕਿ ਵਿਚਾਰਕ ਮਤਭੇਦ ਆ। ਜਿਹੜੇ ਇਹ ਪੀੜਤ ਪਰਿਵਾਰ ਵਾਲੇ ਸੀਗੇ, ਉਹਨਾਂ ਨੇ ਜਦੋਂ ਵੀ ਇਹ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਾਂਚ ਕਰੋ, ਪਰ ਉਹ ਨਾਲ ਇਹ ਗੱਲ ਕਹਿੰਦੇ ਸੀ ਵਾਰ-ਵਾਰ, ਠੀਕ ਹੈ ਜੀ, ਕਿ ਅੰਮ੍ਰਿਤਪਾਲ ਸਿੰਘ ਦੇ ਧੜੇ ਦੇ ਨਾਲ ਸਾਡੇ ਵਖਰੇਵੇਂ ਆ। ਇੱਥੋਂ ਤੱਕ ਕਿ ਹੁਣ ਜੇ ਤੁਸੀਂ ਸੁਖਜੀਤ ਸਿੰਘ ਖੋਸੇ ਤੇ ਜਾਂ ਹੋਰ ਜਿਹੜੇ ਇਹਨਾਂ ਦੇ ਸਪੋਰਟਰ ਜਾਂ ਪੀੜਤ ਪਰਿਵਾਰ, ਉਹਨਾਂ ਨੇ ਤਾਂ ਬਹੁਤ ਹੋਰ ਵੀ ਗੱਲਾਂ ਕਹੀਆਂ ਨੇ ਕਿ ਦੁਬਈ 'ਚ ਇਹ ਇਕੱਠੇ ਰਹੇ, ਰੂਮਮੇਟ ਰਹੇ। ਫਿਰ ਉਸ ਤੋਂ ਬਾਅਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਗੁਰਪ੍ਰੀਤ ਸਿੰਘ ਹਰੀਨੋ ਖਜ਼ਾਨਚੀ ਬਣਦੇ ਆ। ਉਸ ਤੋਂ ਬਾਅਦ ਦੀਪ ਸਿੱਧੂ ਦੀ ਮੌਤ ਹੁੰਦੀ ਹੈ। ਮੌਤ ਤੋਂ ਬਾਅਦ ਜਦੋਂ ਬਾਗਪੁਰ ਜਾਂਦੀ ਅੰਮ੍ਰਿਤਪਾਲ ਸਿੰਘ ਕੋਲ, ਤਾਂ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਨਾਲ ਵਖਰੇਵੇਂ ਉੱਥੋਂ ਪੈਦਾ ਹੁੰਦੇ ਜੀ। ਠੀਕ ਹੈ ਜੀ। ਸੋ ਇਹ ਮਤਲਬ ਕਿ ਵਾਰ-ਵਾਰ ਜਦੋਂ ਸਟੇਟਮੈਂਟਾਂ ਆ ਰਹੀਆਂ ਸੀਗੀਆਂ, ਹਾਲਾਂਕਿ ਉਹਨਾਂ ਨੇ ਇਸ ਤੇ ਉਂਗਲ ਨਹੀਂ ਕਰੀ ਕਿ ਅਈਓ ਕਾਰਨ। ਉਹ ਕਹਿੰਦੇ ਸੀ ਕਿ ਪ੍ਰਸ਼ਾਸਨ ਇਸ ਪੱਖ ਤੋਂ ਵੀ ਜਾਂਚ ਪੜਤਾਲ ਕਰੇ। ਖੈਰ, ਤਾਂ ਕੱਲ ਇਹ ਲਗਭਗ ਸਾਫ਼ ਹੋ ਗਿਆ ਸੀਗਾ ਪ੍ਰਵੀਨ ਜੀ ਕਿ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ, 2-3 ਬੰਦੇ ਡਿਟੇਨ ਨੇ। ਤੇ ਇਸ ਤੋਂ ਇਲਾਵਾ ਟ੍ਰਿਬਿਊਨ ਨੇ ਤੇ ਇਹ ਵੀ ਕਹਿ ਦਿੱਤਾ ਸੀਗਾ, ਉਹਨਾਂ ਦੀ ਆਪਣੀ ਜਾਣਕਾਰੀ ਸੀਗੀ, ਪਰ ਜੋ ਸਾਡੀ ਜਾਣਕਾਰੀ ਸੀ ਕਿ ਮੋਟਰਸਾਈਕਲ ਰਿਕਵਰ ਹੋਇਆ ਤੇ 2-3 ਰੇਕੀ ਵਾਲੇ ਬੰਦੇ ਫੜੇ ਗਏ ਨੇ। ਪਰ ਟ੍ਰਿਬਿਊਨ ਨੇ ਕੱਲ ਹੀ ਆਪਣੀ ਖਬਰ 'ਚ ਡੱਬੀ ਲਾਈ ਸੀ। ਉਸ ਡੱਬੀ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਵਿਦੇਸ਼ ਨਾਲ ਤਾਰਾਂ ਜੁੜ ਰਹੀਆਂ ਨੇ। ਠੀਕ ਹੈ। ਤਾਂ ਅਸੀਂ ਜਿੰਨੀ ਕੋਈ ਜਾਣਕਾਰੀ ਕੱਲ ਜੁਟਾਈ ਸੀ ਕਿ 1 ਦਿਨ ਦੇ ਵਿੱਚ ਪੰਜਾਬ ਪੁਲਿਸ ਪ੍ਰੈਸ ਕਾਨਫਰੰਸ ਕਰੇਗੀ, ਕਿਉਂਕਿ ਸੰਸਕਾਰ ਹੋਇਆ ਹੀ ਇਹਨਾਂ ਵਾਅਦਿਆਂ ਤੇ ਸੀਗਾ। ਬਾਬਾ ਬਖਸ਼ੀਸ਼ ਸਿੰਘ, ਸੁਖਜੀਤ ਸਿੰਘ ਖੋਸੇ ਜਾਂ ਜਿਹੜੇ ਇਸ ਪੀੜਤ ਪਰਿਵਾਰ ਦੇ ਕਹਿ ਲਓ ਕਿ ਭਰੋਸੇਯੋਗ ਮੋਹਤਬਾਰ ਬੰਦੇ, ਪੁਲਿਸ ਨੇ ਉਹਨਾਂ ਨੂੰ ਪਹਿਲਾਂ ਦੱਸ ਦਿੱਤਾ ਸੀ ਸਭ ਕੁਝ। ਜੀ ਹੁਣ ਮੈਂ ਤੁਹਾਨੂੰ ਦੱਸ ਜੀ ਕਿ ਸੰਸਕਾਰ ਜਿਹੜਾ ਹੋਇਆ ਸੀਗਾ, ਜਦੋਂ ਉਹਨਾਂ ਨੇ ਸਭ ਕੁਝ ਸਾਫ਼ ਕਰ ਦਿੱਤਾ, ਜਿਹੜੇ ਵੀ ਮੋਹਤਬਾਰ ਇੱਧਰੋਂ ਬੰਦੇ ਸੀ ਕਿ ਬੰਦੇ ਅਸੀਂ ਫੜੇ ਆ ਬਾਈ, ਤੇ ਇਸ ਤੋਂ ਇਲਾਵਾ ਅਸੀਂ ਹੋਰ ਕੁਝ ਚੀਜ਼ਾਂ ਜਿਹੜੀਆਂ ਜੁਟਾ ਰਹੇ ਆ, ਉਸ ਤੋਂ ਬਾਅਦ ਅਸੀਂ ਪੀਸੀ ਕਰ ਦੇਵਾਂਗੇ ਤੇ ਤੁਸੀਂ ਅੰਤਮ ਸੰਸਕਾਰ ਕਰ ਲਓ। ਕਿਉਂਕਿ ਉਸ ਤੋਂ ਪਹਿਲਾਂ ਪੋਸਟਮਾਰਟਮ ਹੋਣਾ ਹੈ। ਜੇ ਪੋਸਟਮਾਰਟਮ ਲੇਟ ਹੁੰਦਾ ਹੈ ਤਾਂ ਉਹਦੇ ਨਾਲ ਕੇਸ ਤੇ ਪ੍ਰਭਾਵ ਪੈ ਸਕਦਾ ਹੈ। ਤਾਂ ਮਤਲਬ ਸੰਸਕਾਰ ਤੇ ਸਹਿਮਤੀ ਬਣੀ ਸੀ ਇਸ ਗੱਲ ਤੇ। ਹੁਣ ਦੂਜੇ ਦਿਨ ਕੀ ਹੋਇਆ ਕਿ ਅੱਜ ਗੌਰਵ ਯਾਦਵ ਜਿਹੜੇ ਡੀਜੀਪੀ ਨੇ, ਉਹਨਾਂ ਨੇ ਪੀਸੀ ਕਰ ਦਿੱਤੀ। ਦੇਖੋ, ਉਹਨਾਂ ਨੇ ਜਿਹੜੀ ਗੱਲ ਕਹੀ ਆ, ਮੋਟੇ ਤੌਰ ਤੇ ਉਹਨਾਂ ਨੇ ਕਿਹਾ ਕਿ ਇਸ ਸਾਰੇ ਕਤਲ ਦੇ ਵਿੱਚ
ਕਈ ਮੈਡਿਊਲ ਸੀ। ਮੈਡਿਊਲ ਮਤਲਬ ਹੁੰਦਾ ਕਿ ਕਈ ਗਰੁੱਪਾਂ ਨੇ ਕੰਮ ਕੀਤਾ ਹੈ। ਗਰੁੱਪਾਂ ਦਾ ਮਤਲਬ ਕੀ ਹੁੰਦਾ ਉਹ ਤੁਹਾਨੂੰ ਥੋੜਾ ਜਿਹਾ ਮੈਂ ਦੱਸ ਦਿੰਦਾ ਕਿਵੇਂ ਕੰਮ ਕਰਦੇ ਆ। ਕਿ ਫਰਜ਼ ਕਰੋ ਕਿ 2-3 ਬੰਦੇ ਹਾਇਰ ਕੀਤੇ ਜਾਂਦੇ ਸਭ ਤੋਂ ਹੇਠਲੇ ਪੱਧਰ ਤੇ, ਜਿਹੜੇ ਇਲਾਕੇ ਦੇ ਭੇਤੀ ਹੁੰਦੇ ਰੇਕੀ ਕਰਨ ਵਾਸਤੇ। ਤਾਂ ਰੇਕੀ ਕਰਨ ਵਾਲੇ ਜਿਹੜੀ ਜਾਣਕਾਰੀ ਆ ਉਹ ਇੱਕ ਐਸੇ ਮੈਡਿਊਲ ਨੂੰ ਦਿੰਦੇ ਆ ਜਿਹੜੇ ਆ ਕੇ ਕੰਮ ਕਰਦੇ। ਹੁਣ ਇੱਕ ਮੈਡਿਊਲ ਇਹ ਹੋ ਗਿਆ, ਇੱਕ ਗਰੁੱਪ ਇਹ ਹੋ ਗਿਆ ਜਿਹਨੇ ਸ਼ੂਟ ਕਰਨਾ ਹੁੰਦਾ ਕਿਸੇ। ਇਸ ਤੋਂ ਇਲਾਵਾ ਉਹਨਾਂ ਨੂੰ ਇੱਕ ਬੰਦਾ ਆ ਕੇ ਹਥਿਆਰ ਸੌਂਪਦਾ। ਠੀਕ ਹੈ ਜੀ। ਕਈ ਵਾਰ ਉਹ ਬੰਦਾ ਕੋਈ ਵੀ ਨਹੀਂ ਜਾਣਦਾ ਕੌਣ, ਉਹ ਡਿਲੀਵਰੀ ਕਰਕੇ ਜਾਂਦਾ। ਤਾਂ ਮੁੜ ਕੇ ਉਹ ਕਈ ਵਾਰ ਹਥਿਆਰ ਇੱਕ ਮਿੱਥੀ ਜਗ੍ਹਾ ਤੇ ਰੱਖ ਦਿੱਤੇ ਜਾਂਦੇ ਜਿੱਥੋਂ ਕੋਈ ABC ਫੇਰ ਲੈ ਜਾਂਦਾ। ਤਾਂ ਇੱਕ ਤੀਸਰਾ ਉਹ ਵੀ ਹੋ ਗਿਆ ਸੀ। ਤਾਂ ਹੁਣ ਉੱਤੇ ਚੌਥਾ ਤੇ ਪੰਜਵਾਂ ਇੱਕ ਹੋਰ ਗਰੁੱਪ ਹੈ। ਚੌਥੇ ਨੇ ਕਿਸੇ ਬੰਦੇ ਨੂੰ ਕਿਹਾ ਕਿ ਆਹ ਬੰਦੇ ਚਾਹੀਦੇ ਆ ਕੰਮ ਕਰਾਉਣ ਵਾਸਤੇ। ਉਹ ਕੈਨੇਡਾ ਬੈਠਾ, ਆਸਟ੍ਰੇਲੀਆ ਬੈਠਾ, UK ਬੈਠਾ, ਜਿੱਥੇ ਮਰਜ਼ੀ ਲਾ ਲਓ ਜੀ। ਹੁਣ ਉਹਦੇ ਨਾਲ ਇੱਕ ਹੋਰ ਵੀ ਗਾਂ ਕਹਿ ਲਓ ਕਿ ਹੋ ਸਕਦਾ ਪੰਜਵਾਂ, ਜਿਹਨੇ ਉਹਨੂੰ ਟਾਰਗੇਟ ਦਿੱਤਾ। ਪਰ ਏਦਾਂ ਮਤਲਬ ਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਸ ਤਰ੍ਹਾਂ ਮੈਡਿਊਲਸ ਇਹਨਾਂ ਨੇ ਕਿਹਾ ਕਿ ਕਈ ਮੈਡਿਊਲ ਸੀ, ਤੇ ਮੈਂ ਤੁਹਾਨੂੰ ਉਹਦੀ ਪਰਿਭਾਸ਼ਾ ਦੱਸੀ ਹੈ ਕਿਉਂਕਿ ਅੱਜ ਕੱਲ੍ਹ ਇਹ ਨਵੇਂ ਸ਼ਬਦ ਇਸਤੇਮਾਲ ਹੁੰਦੇ, ਇਹਨਾਂ ਨੂੰ ਗਰੁੱਪ ਕਹਿ ਸਕਦੇ ਆ। ਤਾਂ ਇੱਥੇ ਇਹਨਾਂ ਨੇ ਇੱਕ ਤੇ ਇਹ ਕਿਹਾ ਕਿ ਕਈ ਗਰੁੱਪਾਂ ਦਾ ਕੰਮ ਹੈ ਜੀ। ਤਾਂ ਉਹ ਤੁਹਾਨੂੰ ਮੈਂ ਦੱਸ ਦਿੱਤਾ ਕਿ ਕਿੱਦਾਂ। ਤਾਂ ਹੁਣ ਇਹਨਾਂ ਨੇ ਮੁੱਢਲੇ ਤੌਰ ਤੇ ਰੇਕੀ ਵਾਲੇ ਬੰਦੇ ਫੜੇ, ਜਿਨ੍ਹਾਂ ਨੇ ਯਾਨੀ ਰੇਕੀ ਕੀਤੀ ਜਾਂ ਸਾਰੀ ਜਿਹੜੀ ਸੂਚਨਾ ਸੀ ਉਹ ਸ਼ੂਟਰਸ ਨੂੰ ਮੁਹੱਈਆ ਕਰਵਾਈ। ਸ਼ੂਟਰ ਆਇਡੈਂਟੀਫਾਈਡ ਹੋ ਗਏ ਨੇ, ਯਾਨੀ ਜਿਹੜੇ ਬੰਦਿਆਂ ਨੇ ਗੁਰਪ੍ਰੀਤ ਸਿੰਘ ਹਰੀਨੌਂ ਨੂੰ ਮਾਰਿਆ ਉਹਨਾਂ ਦੀ ਪਛਾਣ ਹੋ ਗਈ ਆ। ਹੁਣ ਉਹਨਾਂ ਨੂੰ ਪੁਲਿਸ ਨੇ ਫੜ ਰੱਖਿਆ ਜਾਂ ਫੜਨ ਦੇ ਕਰੀਬ ਹੈ ਤੇ ਪੁਲਿਸ ਜਾਣਦੀ ਹੈ। ਉਹ ਕਹਿੰਦੇ ਆ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਕੁਝ ਵੀ ਪਤਾ ਨਹੀਂ ਲੱਗਦਾ ਹੁੰਦਾ ਪ੍ਰਵੀਨ ਜੀ। ਕਈ ਵਾਰ ਪੁਲਿਸ ਦੇ ਕੋਲ ਵੀ ਬੰਦੇ ਹੁੰਦੇ, 2-4 ਦਿਨਾਂ ਬਾਅਦ ਇੱਕ ਬਕਾਇਦਾ ਫੇਰ PC ਕਰ ਦਿੱਤੀ ਜਾਂਦੀ ਹੈ ਕਿ ਆ ਜੀ ਗ੍ਰਿਫਤਾਰੀ ਨਾਲ। ਇਹ ਇਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਦੀ ਪਛਾਣ ਜ਼ਰੂਰ ਕਰ ਲਈ ਆ। ਹੁਣ ਇੱਕ ਮਾਮਲਾ ਇਹ ਹੋ ਗਿਆ, ਨਾਲ ਇਹ ਆ ਗਿਆ ਕਿ ਇਸ ਸਾਰੇ ਯਾਨੀ ਜੋ ਕਾਂਡ ਹੋਇਆ ਇਹਨੂੰ ਅੰਜਾਮ ਦਵਾਇਆ ਹੈ ਡੱਲਾ ਨੇ, ਅਰਸ਼ ਡੱਲਾ ਨੇ। ਅਰਸ਼ ਡੱਲਾ ਇਸ ਵੇਲੇ ਬਾਹਰ ਬੈਠਾ ਹੈ। ਹੁਣ ਅਰਸ਼ ਡੱਲਾ ਕਿੱਥੇ ਬੈਠਾ ਐਗਜ਼ੈਕਟ ਮੈਂ ਨਹੀਂ ਦੱਸ ਸਕਦਾ ਸੀ, ਕਿਉਂਕਿ ਕੋਈ ਕਿਤੇ ਕਹਿ ਦਿੰਦਾ, ਕੋਈ ਕਿਤੇ ਕਹਿ ਦਿੰਦਾ, ਹੋ ਸਕਦਾ ਕੈਨੇਡਾ ਹੋਵੇ। ਪਰ ਮੁੱਢਲੇ ਤੌਰ ਤੇ ਰਿਪੋਰਟਾਂ ਜਿਹੜੀਆਂ ਆਈਆਂ ਸੀਗੀਆਂ ਕਿ ਅਰਸ਼ਦੀਪ ਡੱਲਾ ਜਿਹੜਾ ਉਹ ਕੈਨੇਡਾ ਚ, ਉਸ ਤੋਂ ਬਾਅਦ ਉਹ ਕਿੱਥੇ ਆ ਆਪਾਂ ਨੂੰ ਕਿਹੜਾ ਕੋਈ ਅਗਲਾ ਕੋਈ ਦੱਸ ਕੇ ਜਾਂਦਾ ਸੀ। ਮੈਂ ਤਾਂ ਕਰਕੇ ਕਹਿ ਰਿਹਾ ਕਿ ਉਹ ਬਾਹਰ ਹੈ। ਹੁਣ ਨਾਲ ਇਹਨਾਂ ਨੇ ਜੋ ਅੰਮ੍ਰਿਤਪਾਲ ਸਿੰਘ ਬਾਰੇ ਗੱਲ ਕਹੀ ਆ, ਉਹ ਇਹ ਕਹੀ ਆ ਕਿ ਅੰਮ੍ਰਿਤਪਾਲ ਸਿੰਘ ਦੀ ਵੀ ਸ਼ਮੂਲੀਅਤ ਹੈ ਇਸ। ਉਹ ਕੀ ਕਹਿੰਦੇ ਆ, ਉਹ ਕਹਿੰਦੇ ਕਿ ਜਾਂਚ ਦੇ ਦੌਰਾਨ ਕਈ ਤੱਥ ਅੰਮ੍ਰਿਤਪਾਲ ਸਿੰਘ ਦੀ ਭੂਮਿਕਾ ਨੂੰ ਦਰਸਾਉਂਦੇ ਆ ਜੀ। ਜਾਂਚ ਦੇ ਦੌਰਾਨ ਦਰਜ ਕੀਤੇ ਗਏ ਕੁਝ ਬਿਆਨਾਂ ਦੇ ਅਨੁਸਾਰ ਇਹ ਹੱਤਿਆ ਅੰਮ੍ਰਿਤਪਾਲ ਸਿੰਘ ਦੇ ਇਸ਼ਾਰੇ ਤੇ ਕੀਤੀ ਗਈ ਸੀ। ਹੁਣ ਬਿਆਨ ਕਿਹਨਾਂ ਦੇ ਹੋ ਗਏ ਫਿਰ? ਜਿਵੇਂ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਸੀਗਾ ਕਿ ਸਟੇਟਮੈਂਟਾਂ ਆ ਰਹੀਆਂ ਸੀ, ਤਾਂ ਉਹਨਾਂ ਸਟੇਟਮੈਂਟਾਂ ਦੇ ਆਧਾਰ ਤੇ ਕਹਿੰਦੇ ਆ ਕਿ ਜੀ ਅੱਗੇ ਸਾਡੇ ਕੋਲ ਕੁਝ ਤੱਥ ਨੇ, ਜਿਹੜੇ ਤੱਥ ਨੇ ਉਹ ਲੁਕਵੇਂ ਨੇ, ਹਾਲੇ ਉਹ ਪੁਲਿਸ ਦੇ ਆਪਣੇ ਆ, ਉਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਇਹਨਾਂ ਦਾ। ਤਾਂ ਉਹ ਇਹਨਾਂ ਨੇ ਅੱਜ ਪ੍ਰਤੱਖ ਨਹੀਂ ਕੀਤੇ, ਯਾਨੀ ਜ਼ਾਹਰਾ ਤੌਰ ਤੇ ਨਹੀਂ ਦੱਸਿਆ ਕਿ ਆਹ ਸਾਡੇ ਕੋਲ ਐਵੀਡੈਂਸ ਹੈ। ਹੁਣ ਅੱਗੇ ਇਹ ਕਹਿੰਦੇ ਆ ਕਿ ਜੇ ਜ਼ਰੂਰਤ ਪਈ, ਹੁਣ ਵੈਸੇ ਤੇ ਜ਼ਰੂਰਤ ਤਾਂ ਗੱਲ ਇਹ ਆ ਕਿ ਬਈ ਪੈਣੀ ਆ, ਤਾਂ ਮਤਲਬ ਕਿ ਇਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਅੰਮ੍ਰਿਤਪਾਲ ਸਿੰਘ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ। ਦੇਖੋ ਹੁਣ ਦੋ ਚੀਜ਼ਾਂ ਨੇ ਇਹਦੇ ਚ, ਇੱਕ ਤੇ ਆ ਕਿ ਸਿੱਖ ਸਫਾ ਲਈ ਵੀ ਇਹ ਬਹੁਤ ਦੁਬਿਧਾ ਵਾਲਾ ਮਸਲਾ ਬਣ ਗਿਆ। ਕਿਉਂਕਿ ਇੱਕ ਪਾਸੇ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਮਰਥਕ, ਦੂਸਰੇ ਪਾਸੇ ਗੁਰਪ੍ਰੀਤ ਸਿੰਘ ਅਤੇ ਉਸਦਾ ਪੀੜਤ ਕਹਿ ਲਓ ਕਿ ਦਾਇਰਾ ਜੋ ਵੀ ਹੈ, ਪਰਿਵਾਰ ਸਮੇਤ ਜੋ ਵੀ ਆ ਗਿਆ ਉਸਦਾ। ਹੁਣ ਨਾ ਤਾਂ ਇੱਧਰ ਜਾਣ ਜੋਗੇ ਨਾ ਉੱਧਰ ਜਾਣ ਜੋਗੇ। ਤੁਸੀਂ ਤਾਂ ਹੀ ਦੇਖਿਆ ਹੋਣਾ ਕਿ ਨਹੀਂ ਤਾਂ ਢੇਰ ਲੱਗ ਜਾਂਦੇ ਨੇ ਫੇਸਬੁੱਕ ਤੇ ਰਿਐਕਸ਼ਨ ਆਉਂਦੇ, ਤਾਂ ਬਹੁਤ ਸੰਕੋਚ ਕੇ ਬੋਲਿਆ ਜਾ ਰਿਹਾ, ਜਦ ਕਿ PC ਹੋਈ ਨੂੰ ਪ੍ਰਵੀਨ ਜੀ ਜੇ ਮੈਂ ਅੰਦਾਜ਼ਾ ਲਾਵਾਂ ਤੇ ਤਕਰੀਬਨ 4 ਘੰਟੇ ਹੋ ਗਏ ਨੇ।
ਕਿਉਂਕਿ ਮੈਂ ਉਦੋਂ ਆਪਦੇ ਕੰਮ ਤੋਂ ਪਰਤਿਆ ਸੀਗਾ। ਘਰੇ ਮੈਂ ਜੇ ਪਹੁੰਚਿਆ ਸੀ, ਪੀਸੀ ਚੱਲ ਰਹੀ ਸੀਗੀ, ਲਗਭਗ 5 ਵਜੇ ਦਾ ਸਮਾਂ ਸੀ। ਤਾਂ ਹੁਣ ਇੰਡੀਆ 'ਚ 9 ਵੱਜਣ ਵਾਲੇ, ਤਾਂ 4 ਘੰਟੇ ਹੋ ਗਏ ਸਰ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਬਹੁਤ ਇਸ ਐਂਗਲ ਤੋਂ ਵੀ ਸੈਂਸਿਟਿਵ। ਹੁਣ ਦੂਸਰਾ ਮਾਮਲਾ ਹੈ ਸਾਹਿਬ, ਕੁਝ ਮਤਲਬ ਕਿ ਕਹਿ ਲਓ ਕਿ ਸਵਾਲਾਂ ਨੂੰ ਰੱਖਣ ਦਾ ਜਾਂ ਚੁੱਕਣ ਦਾ, ਕਿ ਕੀ ਵਿਚਾਰਕ ਮਤਭੇਦ ਜਿਹੜੇ ਆ, ਠੀਕ ਹੈ, ਵਿਚਾਰਕ ਮਤਭੇਦ ਕਿਸੇ ਤੇ ਵੀ ਕਿਸੇ ਨਾਲ ਹੋ ਸਕਦੇ ਸਾਹਿਬ, ਮੇਰੇ ਤੁਹਾਡੇ ਨਾਲ ਵੀ ਹੋ ਸਕਦੇ। ਇਹਦੇ 'ਚ ਕੀ ਆ? ਕਈ ਵਾਰ ਤੁਹਾਡੀ ਗੱਲ ਹੋਰ ਹੁੰਦੀ ਹੈ, ਮੇਰੀ ਹੋਰ ਹੁੰਦੀ ਹੈ, ਇਹੀ ਹੁੰਦੇ ਆ। ਸਹਿਮਤੀ ਅਸਹਿਮਤੀ ਹੁੰਦੀ ਹੈ ਸਾਹਿਬ, ਕੋਈ ਚੱਕਰ ਨਹੀਂ। ਪਰ ਜੇ ਵਿਚਾਰਕ ਮਤਭੇਦਾਂ ਤੋਂ ਇਸ ਤਰ੍ਹਾਂ ਚੱਲਦਿਆਂ ਇਹ ਕਹਾਣੀ ਵਿਗੜੀ ਤਾਂ ਬਹੁਤ ਗਲਤ ਹੈ। ਜਾਂ ਫਿਰ ਇਹ ਸਵਾਲ ਹੈ ਕਿ ਕਿਉਂਕਿ ਇਕੱਠੇ ਚੱਲੇ ਨੇ, ਇਕੱਠੇ ਰਹੇ ਨੇ, ਗੁਰਪ੍ਰੀਤ ਸਿੰਘ ਹਰੀ ਨੇ ਉਹਨੇ ਉੱਥੇ ਜੌਬ ਵੀ ਕੀਤੀ ਆ, ਕੁਝ ਸਟੇਟਮੈਂਟ ਐਸੀਆਂ ਆਈਆਂ ਕਿ ਲੈਣ ਦੇਣ ਦਾ ਵੀ ਮਸਲਾ ਸੀ, ਕੁਝ ਹੋਰ ਗੱਲਾਂ ਇਹਨਾਂ ਦੇ ਕੋਲ ਹੈਗੀਆਂ ਸੀਗੀਆਂ। ਇਹ ਇਸ ਧੜੇ ਦਾ ਕਹਿਣਾ, ਯਾਨੀ ਗੁਰਪ੍ਰੀਤ ਸਿੰਘ ਹਰੀ ਨੋ ਜਿਹੜਾ ਕਿ ਪੀੜਤ ਧੜਾ ਕਹਿ ਸਕਦੇ, ਬਿਲਕੁਲ। ਤਾਂ ਇਹਨਾਂ ਨੂੰ ਚੁੱਪ ਕਰਾਉਣ ਦਾ ਯਤਨ ਕੀਤਾ ਜਾ ਰਿਹਾ ਸੀਗਾ, ਕਿਉਂਕਿ ਹਰੀ ਨੋ ਲਗਾਤਾਰ ਇਹ ਕਹਿ ਰਹੇ ਸੀਗੇ ਕਿ ਮੈਂ ਸਾਰੀ ਪੋਲ ਪੱਟੀ ਖੋਲਾਂਗਾ, ਉਹ ਕੀ ਹੈ ਸਾਨੂੰ ਨਹੀਂ ਪਤਾ। ਤਾਂ ਮਤਲਬ ਕਿ ਇਹ ਤਾਂ ਇਸ ਪੱਖ ਤੋਂ ਹੋ ਗਿਆ। ਹੁਣ ਵੱਡਾ ਮਸਲਾ ਇਹ ਹੈ ਕਿ ਜਿਹੜੀ ਗੱਲ ਕਹਿਣ ਵਾਲੀ ਹੈ ਕਿ ਵਿਚਾਰਕ ਮਤਭੇਦ ਤੋਂ ਇੰਨਾ ਜ਼ਿਆਦਾ ਦੂਰ ਤੱਕ ਕਿਵੇਂ ਜਾਇਆ ਜਾ ਸਕਦਾ? ਜੇ ਜਾਇਆ ਜਾਂਦਾ ਤਾਂ ਬਹੁਤ ਖਤਰਨਾਕ ਸਥਿਤੀ ਹੈ। ਏਦਾਂ ਤੇ ਕੱਲ ਨੂੰ ਤੁਸੀਂ ਕਿਸੇ ਨਾਲ ਵੀ ਸਹਿਮਤੀ ਨਹੀਂ ਜਤਾ ਸਕਦੇ। ਸੈਕੰਡ ਵੱਡੀ ਚੀਜ਼ ਇਹ ਕਿ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਸੈੱਲ ਚੋਂ ਪਹਿਲਾਂ ਹੀ ਕੁਝ ਉਪਕਰਨ ਫੜੇ ਗਏ ਸਨ, ਮੋਬਾਈਲ ਸੀ, ਉਹਦੇ ਤੇ UAPA ਲਾ ਕੇ ਇਹਨਾਂ ਨੇ ਸੁਪਰੀਡੈਂਟ ਨਾਮਜ਼ਦ ਕੀਤਾ ਹੋਇਆ। ਤੇ ਮੇਰਾ ਮੰਨਣਾ ਇੱਕ ਦਿਨ ਹੋ ਸਕਦਾ ਅੰਮ੍ਰਿਤਪਾਲ ਸਿੰਘ ਨੂੰ ਵੀ ਉਸ FIR 'ਚ ਨਾਮਜ਼ਦ ਕਰ ਲਿਆ ਜਾਵੇ ਜੀ। ਅੰਮ੍ਰਿਤਪਾਲ ਸਿੰਘ ਹੋਰਾਂ ਤੇ ਤਾਂ ਇੰਨੀ ਨਿਗਰਾਨੀ ਪਹਿਲਾਂ ਸੀ, ਹੋਰ ਵਧਾ ਦਿੱਤੀ ਗਈ ਹੋਈ। ਫਿਰ ਉਹ ਇੱਕ ਜੋ ਆਦਮੀ ਗੈਂਗਸਟਰ ਸੀ, ਉਸ ਤੋਂ ਬਾਅਦ ਉਹ ਅੱਤਵਾਦੀ ਸੂਚੀ ਦੇ ਵਿੱਚ ਸੂਚੀਬੱਧ ਕਰ ਦਿੱਤਾ ਜਾਂਦਾ ਹੈ। ਕਿਸ ਜ਼ਰੀਏ ਉਹ ਸੰਪਰਕ ਕਰ ਰਹੇ ਸੀ, ਇਹ ਇੱਕ ਬੜਾ ਵੱਡਾ ਸਵਾਲ ਹੈ। ਕੀ ਤੁਹਾਡੀਆਂ ਜੇਲਾਂ, ਮਤਲਬ ਕਿ ਲਾਰੈਂਸ ਬਿਸ਼ਨੋਈ ਵੀ ਜੇਲ੍ਹ ਚੋਂ ਕੁਝ ਵੀ ਕਰਵਾ ਸਕਦਾ? ਬਾਬਾ ਸਦੀਕੀ ਤੋਂ ਲੈ ਕੇ ਮਤਲਬ ਮੂਸੇ ਵਾਲਾ, ਨਿੱਜਰ, ਸਾਰੇ ਪਾਸੇ ਨਾਮ ਆ ਰਿਹਾ ਨਾ ਸਾਹਿਬ। ਤਾਂ ਅੰਮ੍ਰਿਤਪਾਲ ਸਿੰਘ ਯਾਨੀ ਕਿਸ ਤਰ੍ਹਾਂ ਸੰਪਰਕ ਕਰ ਰਿਹਾ ਹੋਏਗਾ? ਇਹ ਇੱਕ ਬੜਾ ਵੱਡਾ ਸਵਾਲ ਹੈ। ਦੂਜੀ ਗੱਲ ਜਿਹੜੀ ਹੈ ਉਹ ਇਹ ਆ ਕਿ ਅੰਮ੍ਰਿਤਪਾਲ ਸਿੰਘ ਇਹਨਾਂ ਜ਼ਿਮਨੀ ਚੋਣਾਂ 'ਚ ਪ੍ਰਚਾਰ ਵਾਸਤੇ ਬਾਹਰ ਆ ਸਕਦੇ ਸੀਗੇ ਜੀ, ਬਾਹਰ ਆ ਸਕਦੇ ਸੀਗੇ। ਕਿਉਂ? ਕਿਉਂਕਿ ਦਲਜੀਤ ਕਲਸੀ ਨੇ ਕਾਗਜ਼ ਭਰਨੇ ਆ ਡੇਰਾ ਬਾਬਾ ਨਾਨਕ ਤੋਂ। ਠੀਕ ਹੈ ਜੀ, ਹੋ ਸਕਦਾ ਦਲਜੀਤ ਕਲਸੀ ਵੀ ਆਉਂਦੇ। ਕਿਉਂ? ਕਿਉਂਕਿ ਅੱਗੇ ਅਰਵਿੰਦ ਕੇਜਰੀਵਾਲ, ਇੰਜੀਨੀਅਰ ਰਾਸ਼ਿਦ ਆ ਚੁੱਕੇ ਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇੱਕ ਸੰਭਾਵਨਾ ਬਣ ਰਹੀ ਸੀ। ਤਾਂ ਕੀ ਅੰਮ੍ਰਿਤਪਾਲ ਸਿੰਘ ਇਹੋ ਜਿਹੇ ਮੌਕੇ ਤੇ ਇਹੋ ਜਿਹੀ ਕਹਿ ਲਓ ਕਿ ਹਰਕਤ ਕਹਿ ਲਓ ਜਾਂ ਇਹੋ ਜਿਹਾ ਕੰਮ ਆਪਣੇ ਆਪ ਕਰਵਾ ਕੇ ਆਪਣੇ ਪੈਰਾਂ ਤੇ ਕੁਹਾੜੀ ਕਿਉਂ ਮਾਰ ਰਹੇ ਸੀ? ਇਹ ਕੁਝ ਬੁਨਿਆਦੀ ਸਵਾਲ ਵੀ ਬਣਦੇ ਹਨ। ਜੇ ਉਹ ਜਿਹਾ ਕਰ ਰਹੇ थे तो बड़ी एक्सट्रीम फिर कह लो कि सिचुएशन है ना। तो इस करके बहुत सवाल भी है ਇਹਦੇ 'ਚ। ਪਰ ਮੇਰਾ ਮੰਨਣਾ ਹੈ ਕਿ ਪੁਲਿਸ ਜੇ ਤਾਂ ਇਹੋ ਜਿਹੀ ਕਹਾਣੀ ਘੜ ਰਹੀ ਹੈ ਤਦ ਵੀ ਖਤਰਨਾਕ ਹੈ, ਕਿਉਂਕਿ ਕਹਾਣੀ ਤਾਂ ਇੱਕ ਨਾ ਇੱਕ ਦਿਨ ਡਿੱਗ ਪੈਂਦੀ ਹੁੰਦੀ ਹੈ। ਪਰ ਜੇ ਸੱਚ ਹੈ ਤਦ ਵੀ ਖਤਰਨਾਕ ਹੈ ਸਾਹਿਬ, ਤਦ ਵੀ ਖਤਰਨਾਕ ਹੈ। ਪਰ ਜੇ ਝੂਠ ਹੈ ਤਾਂ ਉਸ ਤੋਂ ਵੀ ਖਤਰਨਾਕ ਹੈ, ਕਿਉਂਕਿ ਇਹਦੇ ਨਾਲ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਬਹੁਤ ਵੱਡੀ ਦੁਬਿਧਾ ਪੈਦਾ ਹੋ ਗਈ, ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵੀ ਸੰਕਟ ਪੈਦਾ ਹੋ ਗਿਆ ਨਾ ਕਿ ਮਾਪੇ ਤੋਂ ਇੱਥੇ ਚਲੇ ਗਏ। ਪਰ ਪੀੜਤ ਪਰਿਵਾਰ ਵਾਰ-ਵਾਰ ਕਹਿ ਰਿਹਾ ਸੀਗਾ ਕਿ ਅੰਮ੍ਰਿਤਪਾਲ ਸਿੰਘ ਹੋਰਾਂ ਨਾਲ ਜਿਹੜੇ ਵਖਰੇਵੇਂ ਚੱਲ ਰਹੇ ਸੀਗੇ ਉਹਦੇ ਚੱਲਦਿਆਂ ਹੀ ਮਤਲਬ ਕਿ ਸਾਨੂੰ ਸ਼ੱਕ ਹੈ ਜੋ ਧਮਕਾਇਆ ਜਾ ਰਿਹਾ ਸੀਗਾ, ਜੋ ਯੋਜਨਾ ਬਣ ਰਹੀ ਸੀਗੀ, ਉਹ ਇਸੇ ਚੱਕਰ 'ਚ ਹੋ ਸਕਦਾ ਹੈ ਜੀ। ਤਾਂ ਹੁਣ ਅੱਗੇ ਦੇਖੋ ਜੀ ਕਿਹੜੇ ਬੰਦੇ ਜਿਹੜੇ ਸ਼ੂਟਰ ਉਹ ਨਿਕਲਦੇ ਆ, ਉਸ ਤੋਂ ਬਾਅਦ ਫਿਰ ਪਤਾ ਲੱਗੇਗਾ ਸਭ ਕਹਾਣੀ ਦਾ ਕਿੱਧਰ ਨੂੰ ਤੁਰਦੀ।
ਇੱਕ ਵਾਰੀ ਤਾਂ ਜਿਵੇਂ ਤੁਸੀਂ ਕਿਹਾ ਮਿੰਟੂ ਜੀ ਕਿ ਦੁਵਿਧਾ ਜਾਂ ਹੋਰ ਸ਼ੰਕਾਵਾਂ ਉਹ ਸਿੱਖ ਹਲਕਿਆਂ ਦੇ ਵਿੱਚ ਖੜੀਆਂ ਹੋ ਗਈਆਂ ਇਸ ਖੁਲਾਸੇ ਤੋਂ ਬਾਅਦ, ਜਾਂ ਇਸ ਦਾਅਵੇ ਤੋਂ ਬਾਅਦ ਕਹਿ ਸਕਦੇ ਹਾਂ ਆਪਾਂ, ਪੰਜਾਬ ਪੁਲਿਸ ਦੇ ਇਸ ਦਾਅਵੇ ਤੋਂ ਬਾਅਦ। ਤੇ ਪੰਥਕ ਸਫਾਂ ਦੇ ਨਾਲ ਹੀ ਜੁੜੀ ਇੱਕ ਹੋਰ ਖਬਰ ਦੇ ਉੱਤੇ ਗੱਲ ਕਰੀਏ, ਬੀਬੀ ਜਗੀਰ ਕੌਰ ਉਹ ਪ੍ਰਧਾਨਗੀ ਦੀ ਦੌੜ ਦੇ ਵਿੱਚ ਉਮੀਦਵਾਰ ਵਜੋਂ ਉਤਰ ਗਏ ਨੇ। ਹਾਂਜੀ, ਦੇਖੋ ਇਹ ਤਾਂ ਸਾਫ਼ ਸੀਗਾ ਪਿਛਲੇ ਦਿਨੀ ਜਦੋਂ ਉਹਨਾਂ ਨੂੰ ਸੱਦਿਆ ਗਿਆ ਸੀਗਾ ਅਕਾਲ ਤਖਤ ਸਾਹਿਬ ਤੇ ਪੁਰਾਣੀ ਇੱਕ ਫੋਟੋ ਦੇ ਬਿਆਹ ਤੇ, ਜਾਂ ਕਹਿ ਲਓ ਕਿ ਜਿਹੜਾ ਕੇਸ ਨਿਬੜ ਚੁੱਕਿਆ ਉਹਨੂੰ ਲੈ ਕੇ, ਤਾਂ ਉਸ ਵੇਲੇ ਹੀ ਸਪਸ਼ਟ ਹੋ ਗਿਆ ਸੀਗਾ ਕਿ ਬੀਬੀ ਜਗੀਰ ਕੌਰ ਇਲੈਕਸ਼ਨ ਲੜਨਗੇ ਤੇ ਉਸੇ ਵਾਸਤੇ ਹੀ ਸ਼ਾਇਦ ਰਸਤਾ ਰੋਕਿਆ ਜਾ ਰਿਹਾ, ਪਰ ਉਹਨਾਂ ਨੂੰ ਖਾਸੀ ਸਪੋਰਟ ਮਿਲੀ ਸਰ, ਤੇ ਉਸ ਤੋਂ ਬਾਅਦ ਫਿਰ ਉਹ ਮਾਮਲਾ ਆਇਆ ਗਿਆ ਹੋ ਗਿਆ। ਤੇ ਹੁਣ ਅੱਜ ਜੋ ਸੁਧਾਰਵਾਦੀ ਧਿਰ ਆ ਉਸਨੇ ਐਲਾਨ ਕਰ ਦਿੱਤਾ। ਤਾਂ ਗੱਲ ਇਹ ਆ ਕਿ ਪੈਰੋਂ ਪੈਰ ਜਿਹੜੀ ਗੱਲ ਆਪਾਂ ਕਰਦੇ ਆ, ਮੈਂ ਡੇਲੀ ਸਾਡੇ ਦੋਸਤ ਸਾਡੀ ਆਡੀਅנס ਵੀ ਕਹੇਗੀ ਕਿ ਡੇਲੀ ਕਿਉਂ ਕਰ ਰਹੇ ਹੋ ਤੁਸੀਂ ਅਜਿਹੀ ਗੱਲ, ਪਰ ਉਹ ਗੱਲ ਜਿਹੜੀ ਉਧਰ ਨੂੰ ਤੁਰਦੀ ਨਜ਼ਰ ਆ ਰਹੀ ਹੈ ਸਰ ਜੀ। ਤਾਂ ਅਕਾਲੀਆਂ ਨੇ, ਖਾਸ ਤੌਰ ਤੇ ਅਕਾਲੀ ਦਲ ਬਾਦਲ ਧੜੇ ਨੇ ਜਲਦੀ ਐਸਜੀਪੀਸੀ ਦੀ ਪ੍ਰਧਾਨਗੀ ਦੀ ਚੋਣ ਜਿਹੜੀ ਆ ਕਰਵਾਉਣ ਦਾ ਫੈਸਲਾ ਕੀਤਾ ਸੀ। ਪਰ ਹੁਣ ਇਹ ਆ ਕਿ ਬਾਜ਼ੀ ਥੋੜੀ ਜਿਹੀ ਤਿਲਕਵੀਂ ਹੋ ਗਈ, ਕਿਉਂਕਿ ਵਿਰਸਾ ਸਿੰਘ ਬਲਟੋਆ ਅਤੇ ਗਿਆਨੀ ਹਰਪ੍ਰੀਤ ਸਿੰਘ ਵਾਲਾ ਜਿਹੜਾ ਮਸਲਾ ਸੀਗਾ ਉਹ ਐਸਾ ਐਨ ਮੌਕੇ ਤੋਂ ਕਹਿ ਲਓ ਕਿ ਵੱਡਾ ਬਣ ਗਿਆ, ਜਿਹੜਾ ਮੌਕਾ ਆਉਣਾ ਸੀ ਉਸ ਤੋਂ ਪਹਿਲਾਂ, ਕਿ ਹੁਣ ਅਕਾਲੀ ਦਲ ਬਾਦਲ ਵਾਸਤੇ, ਕਿਉਂਕਿ ਪਿਛਲੀ ਵਾਰੀ ਵੀ ਬੀਬੀ ਜਗੀਰ ਕੌਰ 45 ਦੇ ਕਰੀਬ ਸ਼ਾਇਦ ਵੋਟ ਲੈ ਗਏ ਸੀ, ਹਾਂਜੀ ਹੁਣ ਉਹ ਕਿਵੇਂ ਲੈ ਗਏ ਸੀ ਸਰ, ਉਹਦੇ ਚ ਵੀ ਇੱਕ ਬਹੁਤ ਵੱਡਾ ਰੋਲ ਉਸ ਤਾਕਤ ਦਾ ਹੀ ਹੈ ਜਿਸ ਬਾਰੇ ਧਾਮੀ ਸਾਹਿਬ ਨੇ ਕਿਹਾ ਸੀਗਾ ਕਿ ਉਹ ਮਹਾਰਾਸ਼ਟਰ ਚ ਲੈ ਗਏ, ਹਰਿਆਣੇ ਚ ਲੈ ਗਏ ਤੇ ਪੰਜਾਬ ਵਾਲਾ ਬਾਰਡਰ ਟੱਪਾਏ ਆ। ਤਾਂ ਉਹਨਾਂ ਨੇ ਐਤਕੀ ਇੱਕ ਵਾਰੀ ਫੇਰ ਜ਼ੋਰ ਲਾਉਣਾ, ਸੋ ਇਹੀ ਜ਼ੋਰ ਲੱਗੇਗਾ, ਇਹੀ ਇਹਦੇ ਚ ਰੌਚਕ ਹੁਣ ਮਾਮਲਾ ਬਣੇਗਾ ਕਿ ਐਤਕੀ ਕਿੱਥੋਂ ਤੱਕ ਜਾਂਦਾ ਹੈ ਮਾਸਾ। ਹਾਲਾਂਕਿ ਮੇਰਾ ਮੰਨਣਾ ਹੈ ਕਿ ਸੁਖਬੀਰ ਸਿੰਘ ਬਾਦਲ ਸ਼ਾਇਦ ਇੱਕ ਵਾਰ ਫਿਰ ਕਾਮਯਾਬ ਹੋ ਜਾਏ ਜੀ, ਪਰ ਬਹੁਤ ਹੱਦ ਤੱਕ ਕਹਿ ਲਓ ਕਿ ਐਤਕੀ ਤਸਵੀਰ ਪਿਛਲੇ ਰਿਜ਼ਲਟ ਨਾਲੋਂ ਵੀ ਬਦਲੀ, ਇਹ ਮੇਰਾ ਮੰਨਣਾ। ਜਾਂ ਹੋ ਸਕਦਾ ਹੈ ਮਤਲਬ ਕਿ ਬੀਬੀ ਜਗੀਰ ਕੌਰ ਪਿਛਲੇ ਅੰਕੜੇ ਨੂੰ ਹੋਰ ਸੁਧਾਰ ਦੇਣ, ਪਰ ਇਹ ਵੀ ਹੋ ਸਕਦਾ ਕਿ ਕਿਤੇ ਨੇੜੇ ਤੇੜੇ ਨਾ ਪਹੁੰਚ ਜਾ, ਕਿਉਂਕਿ ਬਹੁਤ ਸਾਰੀਆਂ ਮੀਟਿੰਗਾਂ ਚੱਲ ਰਹੀਆਂ ਨੇ ਸਰ ਐਸਜੀਪੀਸੀ ਮੈਂਬਰਾਂ ਦੇ ਨਾਲ, ਗੁਪਤ ਮੀਟਿੰਗਾਂ ਦਾ ਦੌਰ ਜਾਰੀ ਹੈ ਜਿੰਨੀ ਕੁ ਸਾਡੀ ਜਾਣਕਾਰੀ ਹੈ, ਮਤਲਬ ਕਿ ਜੋੜਿਆ ਜਾ ਰਿਹਾ। ਸੋ ਇਹ ਧੜਾ ਜਿਹੜਾ ਹੈ ਨਾ ਸੁਧਾਰਵਾਦੀ ਦਾ, ਤਾਂ ਮਤਲਬ ਇਹਦੇ ਤੇ ਨਿਗਾਹ ਰੱਖੋ ਤੁਸੀਂ, ਜਿਵੇਂ ਗੀਤ ਵੀ ਸੀਗਾ ਨਾ, ਨਿਗਾਹ ਰੱਖਿਓ ਮੇਰੇ ਤੇ ਨਿਗਾਹ, ਨਜ਼ਰ ਰੱਖਿਓ ਮੇਰੇ ਤੇ ਨਜ਼ਰ ਰੱਖਿਓ, ਇਹੀ ਨਜ਼ਰ ਰੱਖਣ ਵਾਲੀ ਇਹ ਦੇਖੋ ਇਹ ਸਾਰਿਆਂ ਚੋਂ ਤੇਜ਼ੀ ਨਾਲ ਨਿਕਲਣਗੇ। ਤਾਂ ਇਹ ਤੁਸੀਂ ਦੇਖਦੇ ਜਾਣਾ ਕਿ ਬਹੁਤ ਤੇਜ਼ੀ ਨਾਲ ਸੁਧਾਰਵਾਦੀ ਜਿਹੜੇ ਆ ਉਹ ਹੁਣ ਲੜਦੇ ਜਾਣਗੇ, ਤੁਰਦੇ ਜਾਣਗੇ। ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਧਾਮੀ ਸਾਹਿਬ ਦਾ ਇੱਕ ਬਿਆਨ ਜਿਹੜਾ ਹੈ ਉਹ ਕਿਤੇ ਨਾ ਕਿਤੇ ਇਸ਼ਾਰਾ ਕਰ ਗਿਆ ਸੀਗਾ। ਤਾਂ ਹੁਣ ਇਹੀ ਹੈ ਕਿ ਇਸ ਇਲੈਕਸ਼ਨ ਦੇ ਵਿੱਚ ਜੋ ਪ੍ਰਧਾਨਗੀ ਦਾ ਹੈ ਤਾਂ ਉਹਦੇ ਚ ਕਾਫੀ ਕੁਝ ਤੁਹਾਨੂੰ ਸਪਸ਼ਟ ਹੋ ਜਾਏਗਾ, ਮੈਨੂੰ ਵੀ ਸਪਸ਼ਟ ਹੋ ਜਾਏਗਾ, ਸਾਰਿਆਂ ਨੂੰ ਸਪਸ਼ਟ ਹੋ ਜਾਏਗਾ। ਤਾਂ ਬੀਬੀ ਜਗੀਰ ਕੌਰ ਐਲਾਨੇ ਗਏ ਕਿ ਉਹ ਪ੍ਰਧਾਨਗੀ ਦਾ ਮੁਕਾਬਲਾ ਜਿਹੜਾ ਉਹ ਕਰਨਗੇ ਜੀ। ਤੇ ਜ਼ਿਮਨੀ ਚੋਣਾਂ ਲਈ ਨਾਮਜ਼ਦਗੀਆਂ ਖੁੱਲ ਗਈਆਂ ਜੀ? ਹਾਂਜੀ, ਨਾਮਜ਼ਦਗੀਆਂ ਪ੍ਰਵੀਨ ਜੀ ਇਹ ਆ ਕਿ ਜਿਹੜੀਆਂ ਨਾਮਜ਼ਦਗੀਆਂ 18 ਤੋਂ ਅੱਜ ਤੋਂ ਯਾਨੀ ਸ਼ੁਰੂ ਹੋ ਗਈਆਂ, ਵਿੱਚ 2 ਛੁੱਟੀਆਂ ਹੋ ਗਈਆਂ 19 ਤੇ 20, ਸ਼ਨੀ ਤੇ ਐਤਵਾਰ। ਅੱਜ ਦੇ ਦਿਨ ਕੋਈ ਨਾਮਜ਼ਦਗੀ ਫਾਈਲ ਹੋਣੀ ਮੇਰੇ ਖਿਆਲ ਦੇ ਨਾਲ 18 19 20, ਯਾਨੀ ਮੁੜ ਕੇ 25 ਤੱਕ ਨੇ, ਰਹਿ ਗਿਆ ਕਿ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ, ਯਾਨੀ ਉਹ ਜਿਹੜਾ ਸੋਮਵਾਰ ਤੋਂ ਵੀਰਵਾਰ ਉਹ 4 ਦਿਨਾਂ ਚ ਹੀ ਨਾਮਜ਼ਦਗੀਆਂ ਹੋਣਗੀਆਂ। ਇਹ 3 ਕੱਟ ਦਿਓ, ਠੀਕ ਹੈ ਜੀ, 4 ਦਿਨਾਂ ਚ ਆਪਾਂ ਨੂੰ 4 ਸੀਟਾਂ ਦੇ ਉਮੀਦਵਾਰ ਮਿਲ ਜਾਣਗੇ। ਫਾਈਨਲ ਹੋ ਗਿਆ ਨਾ ਕੰਮ, ਯਾਨੀ ਸੋਮਵਾਰ ਤੋਂ ਵੀਰਵਾਰ ਦੇ ਦਿਨ ਤੱਕ ਆਪਾਂ ਕਹਿ ਸਕਦੇ ਹਾਂ ਕਿ ਸਾਰੇ ਖਿਡਾਰੀਆਂ ਦਾ ਪਤਾ ਲੱਗ ਜਾਏਗਾ ਕਿ ਕੌਣ ਕਿੱਥੇ ਖੇਡ ਰਿਹਾ ਹੈ, ਕੌਣ ਕਿੱਥੇ ਕੀ ਕਰ ਰਿਹਾ ਹੈ, ਕਿਸ ਤਰ੍ਹਾਂ ਦਾ ਮਾਹੌਲ ਬਣੇਗਾ, ਕਿਹੜੀ ਹੌਟ ਸੀਟ ਰਹੇਗੀ, ਕਿਹੜੀ ਸੁਪਰ ਹੌਟ ਸੀਟ ਬਣੇਗੀ। ਸੋ ਇਸ ਤਰ੍ਹਾਂ ਇਹ ਮਾਮਲਾ ਜਿਹੜਾ ਉਹ ਅੱਗੇ ਵਧੇਗਾ। ਤਾਂ ਇਹ ਨਾਮਜ਼ਦਗੀਆਂ ਜਿਹੜੀਆਂ ਨੇ ਉਹ 25 ਤੱਕ ਹੀ ਭਰੀਆਂ ਜਾਣਗੀਆਂ। ਤਾਂ ਅੱਜ ਦਾ ਦਿਨ ਗਿਆ, 2 ਵਿੱਚ ਛੁੱਟੀ ਵਾਲੇ ਦਿਨ ਆ ਗਏ ਨੇ, ਕਿਉਂਕਿ ਆਪਾਂ ਅੱਗੇ ਸਰਪੰਚੀ ਦੀ ਵੀ ਨਾਮਜ਼ਦਗੀ ਵੇਲੇ ਵੇਖਿਆ ਸੀਗਾ ਨਾ
ਉਦੋਂ ਵੀ ਛੁੱਟੀਆਂ ਕਰਕੇ ਕਾਫੀ ਇੱਕ ਵਿਵਾਦ ਵੀ ਪੈਦਾ ਹੋ ਗਿਆ ਸੀਗਾ। ਹੂੰ ਤਾਂ ਇਹ ਹੁਣ 28 ਅਕਤੂਬਰ ਜਿਹੜਾ ਮਤਲਬ ਸੁਣਨੀ ਹੋਏਗੀ ਤੇ ਉਸ ਤੋਂ ਬਾਅਦ ਫਿਰ 30 ਅਕਤੂਬਰ ਤੱਕ ਨਾਮਜ਼ਦਗੀ ਵਾਪਸ ਲੈਣ ਦਾ ਜਿਹੜਾ ਉਹ ਸਮਾਂ ਹੋਏਗਾ। ਤਾਂ ਉਸ ਤੋਂ ਬਾਅਦ ਫਿਰ ਸਾਰਾ ਜਿਹੜਾ ਕਹਿ ਲਓ ਕਿ ਮਾਹੌਲ ਸਾਫ਼ ਹੋ ਜਾਏਗਾ ਕਿ ਕਿਸ ਤਰ੍ਹਾਂ ਦਾ ਪਿੜ ਬਚੇਗਾ। ਉਦਾਂ ਟਿਕਟਾਂ ਵਾਸਤੇ ਕਹਿ ਲਓ ਕਿ ਜਿਹੜੀ ਲੌਬਿੰਗ ਹੈ, ਟਿਕਟਾਂ ਵਾਸਤੇ ਜਿਹੜੀ ਜ਼ੋਰ ਅਜਮਾਇਸ਼ ਹੈ, ਉਹ ਅੰਦਰ ਖਾਤੇ ਆਪੋ ਆਪਣੇ ਜੀਆਂ ਵਾਸਤੇ, ਆਪੋ ਆਪਣੇ ਕਹਿ ਲਓ ਖਾਸਮ ਖਾਸ ਲੋਕਾਂ ਵਾਸਤੇ ਸਾਰੀਆਂ ਹੀ ਪਾਰਟੀਆਂ ਦੇ ਵਿੱਚ ਹੋ ਰਹੀ। ਜੀ, ਤੇ ਗੱਲ ਕਰੀਏ ਮਿੰਟੂ ਜੀ ਰਾਮ ਰਹੀਮ ਦੀ, ਕਹਿੰਦੇ ਇਹਨੂੰ ਸੁਪਰੀਮ ਕੋਰਟ ਤੋਂ ਝਟਕਾ ਲੱਗ ਗਿਆ ਜੀ। ਦੇਖੋ ਸੁਪਰੀਮ ਕੋਰਟ 'ਚ ਜਿਹੜਾ ਝਟਕਾ ਇਹਨੂੰ ਲੱਗਿਆ, ਸੁਪਰੀਮ ਕੋਰਟ 'ਚ ਝਟਕਾ ਇਸ ਗੱਲ ਨੂੰ ਲੈ ਕੇ ਲੱਗਿਆ ਕਿ ਇਹਦੇ ਟਰਾਇਲਾਂ ਤੇ ਰੋਕ ਲੱਗੀ ਹੋਈ ਸੀ ਜਿਹੜੇ ਬੇਅਦਬੀ ਕੇਸਾਂ ਨਾਲ ਜੁੜੇ ਹੋਏ ਆ। ਹੇਠਲੀਆਂ ਅਦਾਲਤਾਂ ਦੇ ਵਿੱਚ ਉਹ ਕੇਸ ਨਹੀਂ ਸੀ ਚੱਲ ਪਾ ਰਿਹਾ ਕਿਉਂਕਿ ਹਾਈ ਕੋਰਟ ਨੇ ਸਟੇ ਕੀਤਾ ਸੀਗਾ। ਹੁਣ ਜਿਹੜੀ ਪੰਜਾਬ ਸਰਕਾਰ ਆ, ਪੰਜਾਬ ਸਰਕਾਰ ਤੇ ਇੱਕ ਦਬਾਅ ਬਣ ਰਿਹਾ ਸੀਗਾ ਤੇ ਤੁਸੀਂ ਵੇਖਿਆ ਹੋਣਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਖਾਸ ਤੌਰ ਤੇ ਇਹਨਾਂ ਨੂੰ ਲੱਪੋ ਲੈਂਦੇ ਆ ਜਦੋਂ ਵੀ ਕਿਤੇ ਉਹਨਾਂ ਨੂੰ ਮੌਕਾ ਮਿਲਦਾ ਹੈ। ਹੁਣ ਇਸ ਮਾਮਲੇ 'ਚ ਸਰਕਾਰ ਅੰਡਰ ਪ੍ਰੈਸ਼ਰ ਸੀਗੀ ਕਿ ਭਾਈ ਤੁਸੀਂ ਇਹ ਕੰਮ ਕਿਉਂ ਨਹੀਂ ਕਰਵਾ ਰਹੇ, ਕਿ ਉਹ ਸਟੇ ਜਿਹੜਾ ਹੈ ਤੁਸੀਂ ਕਿਉਂ ਨਹੀਂ ਤੜਵਾ ਰਹੇ। ਇਹ ਫਿਰ ਗਏ ਨੇ ਸਾਹਿਬ ਸੁਪਰੀਮ ਕੋਰਟ, ਸੁਪਰੀਮ ਕੋਰਟ ਨੇ ਸੁਣਵਾਈ ਕਰਦਿਆਂ ਇਸ ਸਟੇ ਨੂੰ ਹਟਾ ਦਿੱਤਾ। ਸਟੇ ਦੇ ਹਟਣ ਦਾ ਮਤਲਬ ਜਿਵੇਂ ਆਪਾਂ ਅੱਗੇ ਗੱਲ ਕਰਕੇ ਹਟੇ ਆ ਕਿ ਭਾਈ ਹੁਣ ਜਿਹੜਾ ਹੇਠਲੀ ਅਦਾਲਤ ਦੇ ਵਿੱਚ ਟਰਾਇਲ ਰੁਕਿਆ ਪਿਆ ਸੀਗਾ, ਇੱਕ ਰੁਕਾ ਹੁਆ ਫੈਸਲਾ ਫਿਲਮ ਵੀ ਸੀ, ਬਹੁਤ ਪੁਰਾਣੀ ਬੜੀ ਪਾਏਦਾਰ ਫਿਲਮ ਸੀਗੀ। ਤਾਂ ਗੱਲ ਇਹ ਆ ਕਿ ਉਹ ਜਿਹੜਾ ਟਰਾਇਲ ਰੁਕਿਆ ਪਿਆ ਸੀਗਾ ਹੁਣ ਉਹ ਚਲਾਇਆ ਜਾ ਸਕਦਾ। ਹੁਣ ਜਦੋਂ ਟਰਾਇਲ ਚੱਲੇਗਾ ਨਿਗਾਹ ਇਸ ਗੱਲ ਤੇ ਰਹੇਗੀ ਕਿ ਕੀ ਇਸ ਡੇਰਾ ਮੁਖੀ ਨੂੰ, ਇਸ ਸੌਦਾ ਸਾਧ ਨੂੰ ਪੁੱਛਗਿੱਛ ਵਾਸਤੇ ਪੰਜਾਬ ਲਿਆਂਦਾ ਜਾ ਸਕੇਗਾ ਕਿ ਨਹੀਂ। ਪਰ ਮੁਸ਼ਕਲ ਆ, ਬੜੀ ਮੁਸ਼ਕਿਲ ਬਾਬਾ, ਬੜੀ ਮੁਸ਼ਕਿਲ। ਤਾਂ ਮੁਸ਼ਕਿਲ ਆਪਣੇ ਆਪ ਦੇ ਵਿੱਚ ਹੀ ਆ। ਅੱਗੇ ਵੀ ਸੁਨਰੀਆ ਜੇਲ੍ਹ ਦੇ ਵਿੱਚ ਹੀ ਇਹ ਪੁੱਛਗਿੱਛ ਕਰਕੇ ਆਏ ਸਨ ਮਾੜੀ ਮੋਟੀ, ਤਾਂ ਉਹਦੇ ਵਿੱਚ ਵੀ ਇਹਨਾਂ ਨੇ ਜਾ ਕੇ ਹਾਈ ਕੋਰਟ ਨੂੰ ਕਿਹਾ ਸੀਗਾ ਕਿ ਇਹ ਜਾਂਚ ਪੜਤਾਲ 'ਚ ਸਹਿਯੋਗ ਉਹ ਨਹੀਂ ਕਰਦਾ। ਤਾਂ ਹੁਣ ਇਹ ਵੇਖਣਾ ਹੋਏਗਾ ਕਿ ਨਵੇਂ ਸਿਰ ਤੋਂ ਕੀ ਬਣੇਗਾ। ਤਾਂ ਇਹ ਇੱਕ ਵੱਡੀ ਖਬਰ ਆ ਬੇਅਦਬੀ ਵਾਲੇ ਕੇਸਾਂ ਨੂੰ ਲੈ ਕੇ, ਕਿਉਂਕਿ ਸ਼ਾਮ ਤੱਕ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਗੁਰਪ੍ਰੀਤ ਸਿੰਘ ਹਰੀਨੌ ਦੀ ਖਬਰ ਬਹੁਤ ਵੱਡੀ ਬਣ ਗਈ। ਉਹ ਖਬਰ ਬਹੁਤ ਵੱਡੀ ਬਣ ਗਈ ਸ਼ਾਮ ਪੀਸੀ ਹੋਈ। ਪਰ ਇਹ ਵੀ ਖਬਰ ਕੋਈ ਛੋਟੀ ਖਬਰ ਨਹੀਂ ਹੈ ਕਿ ਬੇਅਦਬੀ ਵਾਲਾ ਜਿਹੜਾ ਟਰਾਇਲ ਜੋ ਸਟੇ ਸੀਗਾ ਉਹ ਹੁਣ ਦੁਬਾਰਾ ਚਲਾਇਆ ਜਾ ਸਕਦਾ। ਤਾਂ ਮਾਨ ਸਰਕਾਰ ਤੇ ਇੱਕ ਵਾਰੀ ਫੇਰ ਦਾਰੋ ਵਧਾਰਿਆ ਕਿ ਉਹ ਕਿਵੇਂ ਪੁੱਛਗਿੱਛ ਕਰਦੇ ਆ, ਕਿੰਨੀ ਜਲਦੀ ਇਸ ਟਰਾਇਲ ਨੂੰ ਜਿਹੜਾ ਉਹ ਖਾਤਮੇ ਤੇ ਲਿਜਾ ਸਕਦੇ ਆ। ਪਰ ਮੈਨੂੰ ਲੱਗਦਾ ਕਿ ਆ ਵੀ ਸਰਕਾਰ ਜਿਹੜੀ ਆ ਉਹ ਸ਼ਾਇਦ ਇਹਨਾਂ ਚੱਕਰਾਂ ਦੇ ਵਿੱਚ ਹੀ ਲੰਘ ਜਾਣੀ। ਜੀ, ਤੇ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਗੁਰਪ੍ਰੀਤ ਦੀ ਜਿਹੜੀ ਗਵਾਹੀ ਆ ਉਹ ਮੁਕੰਮਲ ਹੋਈ ਹੈ ਜੀ। ਇਹ ਗੁਰਪ੍ਰੀਤ ਉਹੀ ਸੀਗਾ, ਸ਼ਾਇਦ ਮੈਨੂੰ ਪੱਕਾ ਤੇ ਨਹੀਂ ਪਤਾ ਪਰ ਮੇਰਾ ਖਿਆਲ ਆ ਇਹ ਉਹੀ ਸੀਗਾ ਜਿਹੜਾ ਨਾਲ ਸੀਗਾ ਥਾਰ ਦੇ ਵਿੱਚ, ਕਿਉਂਕਿ ਥਾਰ 'ਚ 2 ਜਣੇ ਸਨ ਤੇ ਇੱਕ ਸ਼ਾਇਦ ਇਹ ਗੁਰਪ੍ਰੀਤ ਸਿੰਘ ਸੀਗਾ। ਗੱਲ ਇਹ ਆ ਕਿ ਗਵਾਹੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਗੱਲ ਇਹ ਆ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਕੁਝ ਜੁੜਦੇ ਆ, ਕੁਝ ਉੱਥੇ ਫਿਜ਼ੀਕਲੀ, ਬਹੁਤ ਜ਼ਿਆਦਾ ਗਵਾਹ ਨੇ ਇਸ ਮਾਮਲੇ ਦੇ ਵਿੱਚ। ਹੁਣ ਇੱਥੇ ਜੋ ਮਿੱਤਲ ਸਾਹਿਬ ਵਕੀਲ ਨੇ ਸਿੱਧੂ ਮੂਸੇਵਾਲਾ ਕੇਸ ਦੇ ਵਿੱਚ, ਉਹ ਕਹਿ ਰਹੇ ਆ ਕਿ ਮਾਨਸਾ ਕੋਰਟ 'ਚ ਪੇਸ਼ੀ ਹੋਈ ਹੈ। ਇਸ ਪੇਸ਼ੀ ਦੇ ਦੌਰਾਨ ਜੱਗੂ ਦੇ ਵਕੀਲ ਵੱਲੋਂ ਸਿੱਧੂ ਮੂਸੇਵਾਲਾ ਦੇ ਨਾਲ ਘਟਨਾ ਦੇ ਸਮੇਂ ਗੱਡੀ 'ਚ ਜੋ ਮੌਜੂਦ ਸੀ ਗੁਰਪ੍ਰੀਤ ਸਿੰਘ, ਉਹਦੇ ਨਾਲ ਸਵਾਲ ਜਵਾਬ ਕੀਤੇ ਗਏ, ਜਿਸ ਨੂੰ ਆਪਾਂ ਕ੍ਰਾਸ ਐਗਜ਼ਾਮਨ ਕਹਿੰਦੇ ਆ। ਤਾਂ ਇਹਦੇ ਵਿੱਚ ਇਹੀ ਹੁੰਦਾ ਸਵਾਲ ਜਵਾਬ ਜਿਹੜੇ ਆ ਉਹ ਕੀਤੇ ਜਾਂਦੇ ਆ। ਤਾਂ ਗਵਾਹੀ ਜਿਹੜੀ ਉਹ ਕੰਪਲੀਟ ਹੋ ਗਈ। ਇਹਦਾ ਮਤਲਬ ਇਹ ਕਿ ਜਦੋਂ ਦੂਜੀ ਧਿਰ ਜਿਹੜੀ ਹੁੰਦੀ ਹੈ ਸਰ ਡਿਫੈਂਸ ਦੀ, ਜਦੋਂ ਉਹ ਕ੍ਰਾਸ ਸਵਾਲ ਕਰ ਲੈਂਦੀ ਹੈ ਤਾਂ ਉਸ ਤੋਂ ਬਾਅਦ ਸਮਝ ਲਓ ਕਿ ਗਵਾਹੀ ਕੰਪਲੀਟ ਹੋ ਗਈ। ਇੱਕ ਬੰਦੇ ਨੇ ਜਾ ਕੇ ਆਪਦੀ ਗਵਾਹੀ ਦੇ ਦਿੱਤੀ, ਜਿਹੜੇ ਕ੍ਰਾਸ ਦੇ ਸਵਾਲ ਆ ਉਹ ਹੋ ਗਏ ਡਿਫੈਂਸ ਵਾਲੇ, ਤਾਂ ਉਸ ਤੋਂ ਬਾਅਦ ਉਹ ਕੰਪਲੀਟ ਹੋ ਗਈ। ਤਾਂ ਇਹਦਾ ਮਤਲਬ ਇਹ ਕਿ ਇਹ ਗਵਾਹੀ ਜਿਹੜੀ ਬਹੁਤ ਜ਼ਰੂਰੀ ਗਵਾਹੀ ਸੀ ਉਹ ਕੰਪਲੀਟ ਹੋ ਗਈ ਆ। ਤਾਂ ਹੁਣ ਅਗਲੀ ਸੁਣਵਾਈ ਜਿਹੜੀ ਆ ਉਹ ਨਵੰਬਰ 'ਚ ਆ। ਤਾਂ ਯਾਨੀ ਲਗਭਗ ਆਪਾਂ ਮੰਨ ਕੇ ਚੱਲੀਏ ਪ੍ਰਵੀਨ ਜੀ ਇਹਦੇ ਵਿੱਚ ਵੀ, ਇਸ ਕੇਸ ਦੇ ਵਿੱਚ ਵੀ, ਕਿ ਇਹ ਮੋਟੇ ਤੌਰ ਤੇ ਆਪਾਂ ਦੇਖੀਏ ਤਾਂ 6 ਮਹੀਨੇ ਸਾਲ ਹੋਰ ਗਵਾਹੀਆਂ ਜਿਹੜੀਆਂ ਉਹ ਲੈਣਗੀਆਂ, ਉਹ ਗਵਾਹੀਆਂ ਹੋਣਗੀਆਂ ਤੇ ਉਸ ਤੋਂ ਬਾਅਦ ਫਿਰ ਇਹ ਕੇਸ ਜਿਹੜਾ ਹੈ ਉਹ ਅੱਗੇ ਫੈਸਲੇ ਵੱਲ ਨੂੰ ਤੁਰੇਗਾ। ਸੋ ਲਿਹਾਜ਼ਾ ਇਹੀ ਹੈ ਕਿ ਇਸ ਮਾਮਲੇ ਦੇ ਵਿੱਚ
ਮਹੱਤਵਪੂਰਨ ਗਵਾਹੀ, ਕਿਉਂਕਿ ਇਹਦੇ 'ਚ ਇਹ ਸੀਗਾ ਕਿ ਸ਼ਾਇਦ 1-2 ਪੇਸ਼ੀਆਂ ਤੇ ਮਹੱਤਵਪੂਰਨ ਗਵਾਹੀਆਂ ਜਿਹੜੀਆਂ ਉਹ ਨਹੀਂ ਸੀ ਹੋ ਸਕੀਆਂ। ਤਾਂ ਕਿਤੇ ਨਾ ਕਿਤੇ ਸ਼ੱਕ ਜਤਾਇਆ ਜਾ ਰਿਹਾ ਸੀਗਾ ਕਿ ਕੋਈ ਗਵਾਹ ਹੌਸਟਾਈਲ ਨਾ ਹੋ ਜਾਵੇ, ਪਰ ਹੁਣ ਜਿਹੜੀਆਂ ਜ਼ਰੂਰੀ ਗਵਾਹੀਆਂ ਸੀ, ਅਹਿਮ ਗਵਾਹੀਆਂ ਸੀ, ਉਹ ਲੱਗਣੀਆਂ ਸ਼ੁਰੂ ਹੋ ਗਈਆਂ। ਤਾਂ ਇਹ ਆ ਕਿ ਸ਼ਾਇਦ ਇਹ ਕੇਸ ਜਿਹੜਾ ਹੈ ਉਹ ਸਾਲ, 1.5 ਸਾਲ, 2 ਸਾਲ ਦੇ ਦਰਮਿਆਨ ਕਹਿ ਸਕਦੇ ਹਾਂ ਕਿ ਉਹ ਫੈਸਲੇ ਤੇ ਆ ਜਾਏਗਾ। ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕਾਫੀ ਗਵਾਹੀਆਂ ਨੇ, ਲੰਮਾ ਚੌੜਾ ਕੇਸ ਹੈ, ਲੰਮਾ ਚੌੜਾ ਟ੍ਰਾਇਲ ਹੈ। ਜੀ ਜੀ। ਤੇ ਕਿਸਾਨਾਂ ਨੇ ਸੀਐਮ ਰਿਹਾਇਸ਼ ਦੇ ਘਿਰਾਓ ਦਾ ਯਤਨ ਕੀਤਾ ਜੀ। ਹਾਂਜੀ, ਵੇਖੋ, ਕਿਸਾਨ ਭਵਨ ਤੋਂ ਇਹਨਾਂ ਨੂੰ ਅਗਾਂਹ ਵਧਣ ਤੋਂ ਰੋਕਿਆ ਗਿਆ ਸੀਗਾ। ਉਸ ਤੋਂ ਬਾਅਦ ਕਾਫੀ ਦੇਰ ਜਦੋਜਹਿਦ ਹੋਈ ਆ, ਤੇ ਸ਼ਾਮ ਤੱਕ ਤੇ ਇਹੋ ਹੀ ਖਬਰਾਂ ਸਨ ਕਿ ਬਈ ਸਰਕਾਰ ਨੇ ਨਿਯੁਕਤਾ ਦਿੱਤਾ ਸੀਗਾ ਮੀਟਿੰਗ ਦਾ ਸਵੇਰੇ, ਕਿ ਬਈ ਕਿਸੇ ਤਰੀਕੇ ਨਾਲ ਤੁਸੀਂ ਇਸ ਸੰਘਰਸ਼ ਨੂੰ ਟਾਲੋ, ਸਾਡੇ ਨਾਲ ਗੱਲਬਾਤ ਕਰੋ। ਤੇ ਫਿਰ ਕਿਸਾਨਾਂ ਦੀ ਸੀਐਮ ਦੇ ਨਾਲ ਕੱਲ ਸ਼ਾਮੀ 5 ਵਜੇ ਦੀ ਮੀਟਿੰਗ ਕਰਾਉਣ ਦਾ ਵੀ ਫੈਸਲਾ ਲਿਆ ਗਿਆ ਸੀਗਾ। ਪਰ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਆ ਕਿ ਅੱਜ ਮਾਨ ਸਾਹਿਬ ਜਿਹੜੇ ਆ ਉਹ ਦਿੱਲੀ 'ਚ ਨੇ, ਤੇ ਪਰ ਇੱਕ ਪ੍ਰਵੀਨ ਜੀ ਮੈਂ ਹੋਰ ਗੱਲ ਦੱਸ ਦੇਵਾਂ, ਹੈ ਤੇ ਨਿੱਜੀ ਜੀ ਆ, ਵੈਸੇ ਮੈਂ ਗੱਲਾਂ ਗੁਰੇਜ਼ ਕਰਦਾ ਹੁੰਦਾ ਇਹਨਾਂ ਤੋਂ, ਪਰ ਇਹ ਗੱਲ ਬਹੁਤ ਲੁਕਵੀਂ ਜੀ ਹੈ। ਇੱਕ ਬਹੁਤ ਤਗੜੇ ਹੋਟਲ ਦੇ ਵਿੱਚ ਅੱਜ ਇੱਕ ਰਿਸੈਪਸ਼ਨ ਦਿੱਤੀ ਜਾ ਰਹੀ ਹੈ, ਉਹ ਰਿਸੈਪਸ਼ਨ ਕੇਜਰੀਵਾਲ ਦੇ ਬਿਆਨ ਚੋਂ, ਤਾਂ ਪਰ ਉਸ ਨੂੰ ਬਹੁਤ ਗੁਪਤ ਰੱਖਿਆ ਗਿਆ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿ ਭਗਵੰਤ ਮਾਨ ਕੱਲ ਕੇਕ ਖਾ ਰਹੇ ਸਨ, ਤੇ ਸ਼ਾਇਦ ਅੱਜ ਮਠਿਆਈ ਦਾ ਮੌਕਾ ਹੈ, ਗੱਲ ਨਿਕਲ ਆਏਗੀ। ਪਰ ਮੇਰੇ ਕੁਝ ਸੋਰਸ ਦੱਸ ਰਹੇ ਆ ਕਿ ਇੱਕ ਬਹੁਤ ਵੱਡੇ ਹੋਟਲ ਦੇ ਵਿੱਚ ਚੁਣਿੰਦਾ ਬੰਦਿਆਂ ਦੀ ਹਾਜ਼ਰੀ 'ਚ ਇੱਕ ਰਿਸੈਪਸ਼ਨ ਪਾਰਟੀ ਦਿੱਤੀ ਗਈ ਹੈ। ਸ਼ਾਇਦ ਹੋ ਸਕਦਾ ਕਿ ਪਰਿਵਾਰ 'ਚ ਕੋਈ ਖੁਸ਼ੀ ਦਾ ਮੌਕਾ ਹੋਵੇ, ਜਿੱਦਾਂ ਸੁਖਬੀਰ ਸਿੰਘ ਬਾਦਲ ਦੇ ਆਉਣ ਵਾਲਾ, ਤਾਂ ਐਸਾ ਹੈ ਉੱਥੇ। ਤਾਂ ਇਸੇ ਕਾਰਨ ਅੱਜ ਸੀਐਮ ਸਾਹਿਬ ਇੱਥੇ ਮੌਜੂਦ ਨਹੀਂ ਸੀਗੇ, ਪੰਜਾਬ ਦੇ ਵਿੱਚ ਉਹ ਨਹੀਂ ਸੀ। ਕੱਲ ਉੱਥੇ ਮੀਟਿੰਗ ਸੀਗੀ ਇਹਨਾਂ ਦੀ, ਕੁਝ ਜ਼ਿਮਨੀ ਚੋਣ ਨੂੰ ਲੈ ਕੇ ਜਾਂ ਕੁਝ ਹੋਰ ਵੀ ਗੱਲਾਂ ਬਾਤਾਂ ਚੱਲ ਰਹੀਆਂ ਨੇ। ਮੋਦੀ ਸਾਹਿਬ ਵੀ ਜਿਹੜੇ ਆਏ ਨੇ ਸਲਾਹਕਾਰ, ਉਹ ਵੀ ਦੱਸਦੇ ਆ ਕਿ ਕਾਫੀ ਪੱਖਵੀਂ ਕੱਲ ਬਹਿਸ ਕਰ ਰਹੇ ਸੀਗੇ ਆਰਥਿਕ ਸੁਧਾਰਾਂ ਤੇ। ਤਾਂ ਕੱਲ ਦਾ ਦਿਨ ਬਿਜ਼ੀ ਸੀ, ਪਰ ਅੱਜ ਤੇ ਕੋਈ ਮੀਟਿੰਗ ਵਗੈਰਾ ਇਹਨਾਂ ਦੀ ਨਹੀਂ ਸੀ। ਤਾਂ ਮੈਨੂੰ ਲੱਗਦਾ ਕਿ ਇਹ ਵੀ ਉੱਥੇ ਜ਼ਰੂਰ ਪਹੁੰਚੇ ਹੋਣਗੇ। ਚਲੋ ਖੈਰ, ਪਤਾ ਲੱਗ ਜਾਏਗਾ। ਤਾਂ ਇੱਧਰ ਕਿਸਾਨ ਜਿਹੜੇ ਸੀਗੇ ਉਹ ਸੀਐਮ ਦੀ ਰਿਹਾਇਸ਼ ਦਾ ਘਿਰਾਓ ਕਰਨ ਵਾਸਤੇ ਅੜੇ ਰਹੇ ਆ, ਤੇ ਇਹਨਾਂ ਨੂੰ ਜਦੋਂ ਫਿਰ ਰੋਕ ਲਿਆ ਗਿਆ, ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਇੱਥੇ ਹੀ ਧਰਨੇ ਤੇ ਬੈਠ ਜਾਵਾਂਗੇ, ਕਿਉਂਕਿ ਇਹਨਾਂ ਨੂੰ ਅਗਾਂਹ ਨਹੀਂ ਸੀ ਵਧਣ ਦੇ ਰਹੇ। ਸਾਥੀਆਂ ਦੀ ਕੁਝ ਇਹਨਾਂ ਦੀ ਜਿਹੜੀ ਸੀਗੀ ਉਹ ਹਿਰਾਸਤ ਹੋ ਗਈ, ਤਾਂ ਉਹਦੇ ਤੋਂ ਵੀ ਕਾਫੀ ਜ਼ਿਆਦਾ ਭੜਕੇ ਆ। ਤਾਂ ਬਾਕੀ ਹੁਣ ਮਸਲਾ ਤੇ ਜਿਹੜਾ ਇਹੋ ਆ ਕਿ ਖਰੀਦ ਵਗੈਰਾ ਚੱਲ ਨਹੀਂ ਰਹੀ ਪ੍ਰਵੀਨ ਜੀ, ਉਹ ਸਾਰੇ ਪੰਜਾਬ ਦੇ ਵਿੱਚ ਹੀ ਮੰਦਾ ਹਾਲ ਹੈ। ਜੀ ਜੀ। ਤੇ ਯੂਪੀ ਦੇ ਵਿੱਚ ਸਪਾ ਨੇ ਕਹਿੰਦੇ ਜ਼ਿਆਦਾ ਉਮੀਦਵਾਰ ਉਤਾਰਤੇ ਜੀ। ਦੇਖੋ, ਫਿਰ ਉਹ ਹਰਿਆਣੇ ਵਾਲਾ ਹਿਸਾਬ ਕਿਤਾਬ ਬਰਾਬਰ ਕਰ ਦੇਣਗੇ ਇਹਨਾਂ ਦਾ। ਹਰਿਆਣੇ ਦੇ ਵਿੱਚ ਇਹ ਵੀ ਇੱਕ ਗਲਤੀ ਕਿਤੇ ਨਾ ਕਿਤੇ ਕਾਂਗਰਸ ਨੇ ਕੀਤੀ ਆ ਜੀ। ਕਿਉਂਕਿ ਉਹ ਤੁਸੀਂ ਉਹ ਵੇਖਿਆ ਹੋਣਾ, ਜਿਹੜਾ FBI ਨੇ ਉਹ ਯਾਦਵ ਦਾ ਪੋਸਟਰ ਜਿਹਾ ਬਣਾਇਆ, ਉਹ ਵੀ ਹਰਿਆਣੇ ਦਾ ਹੀ ਆ, ਤੇ ਹਰਿਆਣੇ 'ਚ ਵੀ ਯਾਦਵ ਹੈਗੇ ਨੇ ਸਰ, ਯਾਨੀ ਬੈਲਟ ਲੱਗਦੀ ਆ। ਮਤਲਬ ਕਿ ਜੇ ਇੱਕ ਅੱਧ ਸੀਟ ਇਹਨਾਂ ਨੂੰ ਦਿੱਤੀ ਜਾਂਦੀ ਸਪਾ ਵਾਲਿਆਂ ਨੂੰ, ਮੇਰਾ ਨਹੀਂ ਮੰਨਣਾ ਕਿ ਬਈ ਉਹ ਮਤਲਬ ਘਾਟੇ ਬੰਦਾ ਸੌਦਾ ਹੁੰਦਾ, ਮੇਰਾ ਇਹੀ ਮੰਨਣਾ ਕਿ ਇਹਨਾਂ ਨੂੰ ਫਾਇਦਾ ਹੁੰਦਾ। ਤਾਂ ਹੁਣ ਤਰੀਕ ਜਿਹੜੀ ਆ, ਉੱਥੇ ਜ਼ਿਮਨੀ ਚੋਣਾਂ ਜਿਹੜੀਆਂ ਨੇ ਉਹ 10 ਨੇ ਵਿਧਾਨ ਸਭਾ ਦੀ, 7 ਇਹਨਾਂ ਨੇ ਕੈਂਡੀਡੇਟ ਉਤਾਰ ਦਿੱਤੇ ਆ। ਜੇ ਮੰਨ ਲਓ ਕੱਲ ਨੂੰ ਕੋਈ ਹੁੰਦਾ ਵੀ ਆ, ਜੇ ਚਿੱਤ ਵੱਜਦਾ ਵੀ ਆ, ਤੇ ਕਾਂਗਰਸ 1-2 ਲੈ ਲਵੇ। ਯਾਨੀ ਫਿਰ ਹਿਸਾਬ ਕਿਤਾਬ ਬਰੋਬਰ ਵਾਲੀ ਗੱਲ ਹੈ ਨਾ, ਕਿ ਵੀ ਹਰਿਆਣੇ 'ਚ ਤੁਸੀਂ ਨਹੀਂ ਸੀ ਲਾਗੇ ਲੱਗਣ ਦਿੰਦੇ, ਫਿਰ ਹੁਣ ਯੂਪੀ 'ਚ ਅਸੀਂ ਕਿਉਂ ਲਾਗੇ ਲੱਗਣ ਦਈਏ। ਤਾਂ ਇਹੀ ਲੱਗਦਾ ਮੁੱਢਲੇ ਤੌਰ ਤੇ। ਬਾਕੀ ਸਪਾ ਉੱਥੇ ਤਗੜਾ ਮੁਕਾਬਲਾ ਦੇਵੇਗੀ ਜ਼ਿਮਨੀ ਚੋਣਾਂ 'ਚ, ਇਹ ਗੱਲ ਮੇਰੀ ਯਾਦ ਰੱਖਣਾ। ਠੀਕ ਆ, ਯੋਗੀ ਸਾਹਿਬ ਬਹੁਤ ਜ਼ੋਰ ਲਾ ਰਹੇ ਆ, ਯੋਗੀ ਸਾਹਿਬ ਕਹਿ ਲਓ ਕਿ ਮਾਹੌਲ ਬਣਾ ਰਹੇ ਆ। ਬਹਿਰਾਇਚ ਦਾ ਜਿਹੜਾ ਦੰਗਾ ਹੈ, ਬਹਿਰਾਇਚ ਦੰਗਾ ਵੀ ਕਿਤੇ ਨਾ ਕਿਤੇ ਜੋੜਿਆ ਜਾ ਰਿਹਾ। ਠੀਕ ਹੈ, ਇਸੇ ਚੀਜ਼ ਨਾਲ ਜੋੜਿਆ ਜਾ ਰਿਹਾ ਕਿ ਉਸ ਹਿੰਸਾ ਨੂੰ ਵੀ ਆਪਾਂ ਦੇਖਿਆ ਕਿ ਕਿਸ ਤਰ੍ਹਾਂ ਇਹ ਜਿਹੜੇ ਸਿਆਸੀ ਲੋਕ ਹੈ ਗਾਂਹ ਜਾ ਕੇ ਭੁਨਾ ਲੈਂਦੇ ਆ। ਯੂਪੀ ਦੇ ਤੇ ਦੰਗਿਆਂ ਦਾ ਸਿਆਸੀ ਇਤਿਹਾਸ ਹੈ। ਮੁਜ਼ੱਫਰਪੁਰ ਵਾਲੇ ਜਿਹੜੇ ਉਹ ਦੰਗੇ ਸੀਗੇ ਮੁਜ਼ੱਫਰਨਗਰ ਵਾਲੇ, ਤਾਂ ਉਹ ਸਭ ਨੂੰ ਪਤਾ ਹੀ ਹੈ ਕਿ ਉਹਨਾਂ ਨੇ ਕਿਸ ਤਰ੍ਹਾਂ ਫਿਰ ਉੱਥੇ ਲੀਹ ਖਿੱਚ ਦਿੱਤੀ, ਤੇ ਉਸ ਤੋਂ ਬਾਅਦ ਭਾਜਪਾ ਹਿੱਲੀ ਨਹੀਂ।
ਯੂਪੀ 'ਚ। ਤਾਂ ਇਸ ਜੋੜਿਆ ਜਾ ਰਿਹਾ ਕਿ ਇਹ ਜੋ ਮਤਲਬ ਕਿ ਉੱਥੇ ਘਟਨਾ ਵਾਪਰੀ ਹੈ, ਮੈਂ ਨਹੀਂ ਕਹਿ ਰਿਹਾ ਕਿ ਇਹ ਸਭ ਕੁਝ ਮਿੱਥ ਕੇ ਕਰ ਦਿੱਤਾ ਗਿਆ ਹੋਵੇਗਾ, ਪਰ ਉਹਦੇ ਨਾਲ ਵੀ ਇਹ ਚੀਜ਼ ਜੋੜੀ ਜਾਂਦੀ ਹੈ ਕਿ ਕਿਤੇ ਨਾ ਕਿਤੇ ਇਹ ਜਿਹੜੀ ਹਿੰਸਾ ਹੋਈ ਆ ਉਹਦਾ ਫਾਇਦਾ ਪੋਲਰਾਈਜੇਸ਼ਨ ਦੇ ਵਿੱਚ ਭਾਜਪਾ ਉਠਾਉਣ ਦੀ ਤਾਕਤ ਹੈ। ਪਰ ਮੇਰਾ ਮੰਨਣਾ ਕਿ ਸਪਾ ਉੱਥੇ ਕਰੜਾ ਮੁਕਾਬਲਾ ਦੇਣ ਜਾ ਰਹੇ। ਜੀ ਜੀ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਆ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਦੋ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ। ਪਹਿਲਾਂ ਤਾਂ ਇੱਕ ਖੇਤੀ ਕਪੜਾ ਹੋਇਆ ਜਿਹੜਾ ਜਿਹਦੇ ਬਾਰੇ ਕੱਲ ਵੀ ਆਪਾਂ ਥੋੜੀ ਚਰਚਾ ਛੇੜੀ ਸੀ, ਪਰ ਇਹਦੇ ਤੇ ਗੱਲ ਨਹੀਂ ਹੋ ਸਕੀ। ਇਹਦੇ ਬਾਰੇ ਗੱਲਬਾਤ ਕਰਾਂਗੇ ਕਿ ਕਿਵੇਂ ਇੱਕ ਪੰਜਾਬ ਦੇ ਜ਼ਿਲ੍ਹੇ ਦੇ ਜਿਹੜੇ ਖੇਤੀਬਾੜੀ ਅਫਸਰ ਸੀਗੇ, ਉਹਨਾਂ ਨੇ ਕਾਗਜ਼ਾਂ ਦੇ ਵਿੱਚ ਹੀ ਖਾਨਾ ਪੂਰਤੀ ਕਰਕੇ ਤੇ ਜਿਹੜੀ ਸਰਕਾਰ ਦੀ ਇੱਕ ਸਕੀਮ ਸੀਗੀ ਉਹਨੂੰ ਤਹਿਸ ਨਹਿਸ ਕਰਤਾ ਤੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਤੇ ਸਰਕਾਰ ਦੇ ਨਾਲ ਠੱਗੀ ਮਾਰ ਲਈ। ਜਿਹੜੀ ਦੂਜੀ ਖਬਰ ਹੈ ਉਹ ਜਿਵੇਂ ਆਪਾਂ ਹੁਣ ਦੇ ਦਿਨਾਂ ਦੇ ਵਿੱਚ ਅੱਜ ਕੱਲ੍ਹ ਲਾਰੈਂਸ ਬਿਸ਼ਨੋਈ ਗਰੁੱਪ ਦਾ ਜਿਹੜਾ ਉਹਦੇ ਬਾਰੇ ਕੈਨੇਡਾ ਦੇ ਨਾਲ ਵੀ, ਤੇ ਜਿਹੜਾ ਕੈਨੇਡਾ ਨੇ ਦੋਸ਼ ਲਾਏ ਨੇ ਭਾਰਤ ਸਰਕਾਰ ਦੇ ਉੱਤੇ ਕਿ ਇਹ ਗੈਂਗਸਟਰਾਂ ਤੋਂ ਜਾਂ ਜਿਹੜੇ ਗੈਰ ਸਮਾਜੀ ਅਨਸਰ ਨੇ ਉਹਨਾਂ ਤੋਂ ਇੱਧਰਲੇ ਲੋਕਾਂ ਨੂੰ ਟਾਰਗੇਟ ਕਰਵਾ ਰਹੇ ਨੇ। ਤਾਂ ਉਹ ਉਸ ਮਾਮਲੇ ਨੂੰ ਲੈ ਕੇ ਕੁਝ ਲੋਕ ਟਵਿੱਟਰ ਦੇ ਉੱਤੇ ਜਾਂ ਹੋਰ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਉਹਨਾਂ ਦੇ ਉੱਤੇ ਲਾਰੈਂਸ ਬਿਸ਼ਨੋਈ ਨੂੰ ਇੱਕ ਹੀਰੋ ਵਜੋਂ ਪੇਸ਼ ਕਰ ਰਹੇ ਨੇ, ਕਿਉਂਕਿ ਉਹਨਾਂ ਦਾ ਕਹਿਣਾ ਇਹ ਹੈ ਕਿ ਮਿਨੋਰਟੀਜ਼ ਦੇ ਲੋਕਾਂ ਨੂੰ ਟਾਰਗੇਟ ਕਰ ਰਿਹਾ ਤੇ ਉਹਦੀ ਤੁਲਨਾ ਕੁਝ ਹਿੰਦੂ ਦੇਵੀ ਦੇਵਤਿਆਂ ਦੇ ਨਾਲ ਵੀ ਕਰ ਰਹੇ ਨੇ। ਤੇ ਉਸ ਆੜ ਦੇ ਵਿੱਚ ਭਾਜਪਾ ਤਾਂ ਆਪਣੀ ਰਾਜਨੀਤੀ ਚਮਕਾ ਰਹੀ ਆ, ਪਰ ਉੱਥੇ ਉਹ ਜਿਹੜੀਆਂ ਮਿਨੋਰਟੀਜ਼ ਨੇ ਜਾਂ ਘੱਟ ਗਿਣਤੀਆਂ ਦੇ ਲੋਕ ਨੇ ਉਹਨਾਂ ਨੂੰ ਟਾਰਗੇਟ ਕਰ ਰਹੇ ਨੇ। ਕਿਹੜੇ ਕਿਹੜੇ ਲੋਕ ਨੇ ਇਹਨਾਂ ਦੇ ਵਿੱਚ? ਪੱਤਰਕਾਰ ਤੱਕ ਸ਼ਾਮਲ ਨੇ, ਬੀਜੇਪੀ ਦੇ ਲੀਡਰ ਸ਼ਾਮਲ ਨੇ, ਪੱਤਰਕਾਰ ਸ਼ਾਮਲ ਨੇ। ਇਸ ਖਬਰ ਉੱਤੇ ਡਿਟੇਲ ਦੇ ਵਿੱਚ ਚਰਚਾ ਕਰਾਂਗੇ ਆਪਾਂ ਇੱਕ ਬ੍ਰੇਕ ਤੋਂ ਬਾਅਦ।
ਕੜੀ ਨੂੰ ਅੱਗੇ ਤੋਰਦੇ ਹਾਂ। ਜਿਵੇਂ ਲਾਰੈਂਸ ਬਿਸ਼ਨੋਈ ਦੀ ਗੱਲ ਕਰਦੇ ਹਾਂ ਆਪਾਂ, ਲੰਘੇ ਦਿਨਾਂ ਦੇ ਵਿੱਚ ਆਪਾਂ ਤੁਹਾਡੇ ਨਾਲ ਇਹ ਵੀ ਖਬਰਾਂ ਸਾਂਝੀਆਂ ਕੀਤੀਆਂ ਕਿ ਕੈਨੇਡਾ ਦੀ ਸਰਕਾਰ ਨੇ ਕੀ ਦੋਸ਼ ਲਾਏ ਨੇ। ਕੈਨੇਡਾ ਦੀ ਸਰਕਾਰ ਨੇ ਦੋਸ਼ ਲਾਏ ਨੇ ਕਿ ਜਿਹੜਾ ਇੱਥੇ ਉਹਨਾਂ ਦਾ ਹਾਈ ਕਮਿਸ਼ਨਰ ਸੀਗਾ ਸੰਜੇ ਵਰਮਾ, ਤੇ ਉਹ ਬੰਦਾ ਤੇ ਕੁਝ ਹੋਰ ਕੈਨੇਡਾ ਦੇ ਵਿੱਚ ਉਹ ਜਿਹੜੇ ਲੋਕ ਖਾਲਿਸਤਾਨ ਦੀ ਗੱਲ ਕਰਦੇ ਆ, ਸਿੱਖ ਰਾਜ ਦੀ ਗੱਲ ਕਰਦੇ ਆ, ਉਹਨਾਂ ਨੂੰ ਟਾਰਗੇਟ ਕਰ ਰਹੇ ਆ। ਇਹਨਾਂ ਦੇ ਵਿੱਚ ਉਹ ਕਹਿੰਦੇ ਕਿ ਜਿਹੜੇ ਗੈਂਗਸਟਰ ਨੇ ਉਹਨਾਂ ਦਾ ਵੀ ਗੱਠਜੋੜ ਉਹਨਾਂ ਨੇ ਨਾਮ ਦਿੱਤਾ ਇਹਨਾਂ ਸਾਰੀਆਂ ਘਟਨਾਵਾਂ ਨੂੰ ਜਿਹੜੀਆਂ ਬੀਤੇ ਦਿਨਾਂ ਦੇ ਵਿੱਚ ਵਾਪਰੀਆਂ ਨੇ। ਇਸੇ ਦਰਮਿਆਨ ਇਹਨਾਂ ਦਿਨਾਂ ਦੇ ਵਿੱਚ ਕਹਿ ਲਓ ਜਾਂ ਇਸੇ ਦਰਮਿਆਨ ਕਹਿ ਲਓ, ਮਹਾਰਾਸ਼ਟਰ ਦੇ ਵਿੱਚ ਇੱਕ ਅਜਿਹੇ ਲੀਡਰ ਦੀ ਹੱਤਿਆ ਹੋ ਜਾਂਦੀ ਹੈ, ਕਤਲ ਹੋ ਜਾਂਦਾ ਹੈ, ਜਿਹੜਾ ਲੀਡਰ ਪਹਿਲਾਂ ਕਾਂਗਰਸੀ ਸੀਗਾ, ਮੰਤਰੀ ਵੀ ਰਿਹਾ, ਸਲਮਾਨ ਖਾਨ ਦਾ ਨਜ਼ਦੀਕੀ ਹੈ, ਤੇ ਉਸ ਤੋਂ ਬਾਅਦ ਉਹ ਐਨਸੀਪੀ ਦੇ ਵਿੱਚ ਸ਼ਾਮਲ ਹੋ ਗਿਆ ਸੀ ਕਿਉਂਕਿ ਉੱਥੇ ਵਿਧਾਨ ਸਭਾ ਚੋਣਾਂ ਹੋਣੀਆਂ ਨੇ। ਚਲੋ ਆਪਾਂ ਚੋਣਾਂ ਦੇ ਵਾਲੇ ਪਾਸੇ ਨਹੀਂ ਜਾਂਦੇ। ਉਹ ਲੀਡਰ ਦੇ ਕਤਲ ਦੀ ਜ਼ਿੰਮੇਵਾਰੀ ਲੈਂਦਾ ਲਾਰੈਂਸ ਬਿਸ਼ਨੋਈ ਗਰੁੱਪ। ਤੇ ਜਿਹੜੇ ਲੋਕ ਉੱਥੇ ਇਸ ਟਾਈਮ ਸਿਆਸੀ ਭਗਤ ਨੇ ਜਾਂ ਜਿਹੜੇ ਲੋਕ ਅੰਨੇ ਹੋ ਚੁੱਕੇ ਨੇ, ਮਾਨਸਿਕ ਤੌਰ ਤੇ ਦਿਵਾਲੀਆ ਹੋ ਚੁੱਕੇ ਨੇ, ਜਿਨ੍ਹਾਂ ਨੂੰ ਸਿਰਫ ਮੋਦੀ ਨਜ਼ਰ ਆਉਂਦਾ ਜਾਂ ਹੋਰ ਚੀਜ਼ਾਂ ਨਜ਼ਰ ਹੀ ਨਹੀਂ ਆਉਂਦੀਆਂ, ਉਹ ਅੱਜ ਕੱਲ੍ਹ ਲਾਰੈਂਸ ਬਿਸ਼ਨੋਈ ਨੂੰ ਇੱਕ ਦੇਵਤੇ ਵਜੋਂ ਕਹਿ ਲਓ ਜਾਂ ਇੱਕ ਉਸ ਬੰਦੇ ਵਜੋਂ ਪੇਸ਼ ਕਰ ਰਹੇ ਨੇ ਜਿਹੜਾ ਉਹਨਾਂ ਨੂੰ ਲੱਗਦਾ ਕਿ ਸਾਡੇ ਸਾਰੇ ਦੁੱਖਾਂ ਦਾ ਕਾਰਨ ਜਾਂ ਸਾਰੇ ਦੁੱਖਾਂ ਦਾ ਨਿਵਾਰਨ ਇਹ ਹੈ, ਕਾਰਨ ਨਹੀਂ, ਨਿਵਾਰਨ ਇਹ ਕਰ ਸਕਦਾ ਬੰਦਾ। ਹੋਇਆ ਕੀ ਹੈ ਕਿ ਉੱਥੇ ਇੱਕ ਬੰਦਾ ਜਿਹੜਾ ਇਹਨਾਂ ਦਾ ਕਹਿ ਲਓ IT ਸੈੱਲ ਦੇ ਵਿੱਚ ਜਾਂ ਕਹਿ ਲਓ ਕਿ ਇਹਨਾਂ ਦੇ ਨਾਲ ਇਹਨਾਂ ਦੀ ਆਈਡੀਓਲੋਜੀ ਦੇ ਨਾਲ ਰਾਬਤਾ ਰੱਖਦਾ, ਉਹਨੇ ਇੱਕ ਕਵਿਤਾ ਗੁਣਗੁਣਾਈ ਹੈ ਤੇ ਉਹਦੀ ਵੀਡੀਓ ਪੋਸਟ ਕੀਤੀ ਹੈ। ਵਿਨੇਸ਼ ਵਾਨਾ ਉਹਦਾ ਨਾਮ ਹੈ, ਤੇ ਉਹਨੇ ਇਹਨੂੰ ਭਾਰਤ ਦਾ ਨਵਾਂ ਭਗਤ ਸਿੰਘ ਕਰਾਰ ਦਿੱਤਾ ਹੈ ਲਾਰੈਂਸ ਬਿਸ਼ਨੋਈ ਨੂੰ। ਇਸ ਬੰਦੇ ਦੇ ਸਿਰਫ 1207 ਫਾਲੋਅਰਸ ਆ, ਪਰ ਜਿਹੜੀ ਇਹਦੀ ਇਹ ਵੀਡੀਓ ਆ ਜਿਹੜੀ ਉਹਨੇ ਦਿਨੇਸ਼ ਵਾਨਾ ਨੇ ਪੋਸਟ ਕੀਤੀ ਹੈ ਟਵਿੱਟਰ ਦੇ ਉੱਤੇ, ਇਸ ਵੀਡੀਓ ਨੂੰ ਲੱਖ ਤੋਂ ਜ਼ਿਆਦਾ ਵਾਰ ਦੇਖਿਆ ਗਿਆ। ਤੇ ਇਹਦੇ ਵਿੱਚ ਜਿੰਨੇ ਵੀ ਲੋਕ ਆਏ ਨੇ ਜਿਨ੍ਹਾਂ ਦਾ ਵਿਚਾਰਧਾਰਕ ਪ੍ਰਭਾਵ ਕੱਟੜਪੰਥੀ ਹਿੰਦੂਤਾ ਵਿਚਾਰਧਾਰਾ ਨਾਲ ਸੰਬੰਧਿਤ ਨੇ, ਜਿਹੜੇ ਉਹਨਾਂ ਨੇ ਕਿਹਾ ਕਿ ਇਹ ਤੇਰੀ ਕਵਿਤਾ ਬਹੁਤ ਸੋਹਣੀ ਹੈ ਤੇ ਤੂੰ ਵਾਕਈ ਬਿਸ਼ਨੋਈ ਨੂੰ ਸਹੀ ਪੁਕਾਰਿਆ। ਮਤਲਬ ਉਹਦੇ ਨਾਲ ਬਹੁਤ ਲੋਕ ਜੁੜੇ ਨੇ। ਜਿਹੜੇ ਬੰਦੇ ਦੇ ਸਿਰਫ 1200 ਫਾਲੋਅਰਸ ਹੋਣ, ਉਸ ਬੰਦੇ ਦੀਆਂ ਵੀਡੀਓਜ਼ ਲੱਖਾਂ ਚੱਲ ਰਹੀਆਂ ਨੇ। ਅਗਲੀ ਜਿਹੜੀ ਪੋਸਟ ਕੀਤੀ ਹੈ ਕਿਸੇ ਨੇ, ਉਹਨਾਂ ਨੇ ਕਿਹਾ ਕਿ ਚੰਦਰਾਵਤ ਚ ਕੋਈ ਅਕਾਊਂਟ ਹੈ, ਉਹਨੇ ਕਿਹਾ ਕਿ ਇਹ ਬੰਦਾ ਹਿੰਦੂਆਂ ਦਾ ਪ੍ਰਾਈਡ ਹੈ, ਹਿੰਦੂਆਂ ਦਾ ਮਾਣ ਹੈ, ਤੇ ਉਹਦੀ ਤੁਲਨਾ ਅੰਡਰਵਰਲਡ ਦੇ ਜਿਹੜਾ ਡੌਨ ਹੈ ਦਾਊਦ ਇਬਰਾਹਿਮ ਉਹਦੇ ਨਾਲ ਕੀਤੀ ਹੈ। ਚੰਦਰਾਵਤ ਦੇ ਇੱਕ ਪੋਸਟ ਦੇ ਵਿੱਚ ਉਹਨਾਂ ਨੇ ਗੁਲਸ਼ਨ ਕੁਮਾਰ ਦੇ ਕਤਲ ਕੇਸ ਬਾਰੇ ਕਿਹਾ ਸੀਗਾ ਕਿ ਇੱਕ ਦਾਊਦ ਨੇ ਕੀਤੀ ਸੀ ਤੇ ਬਾਬਾ ਸਦੀਕੀ ਦੀ ਵਾਰੀ ਆ, ਉਹਦੇ ਹਰੀ ਲਾਰੈਂਸ ਬਿਸ਼ਨੋਈ ਨੇ ਕਰਤੀ। ਉਹਨੇ ਕਿਹਾ ਕਿ ਮੇਰਾ ਰੋਲ ਮਾਡਲ ਦਾਊਦ ਇਬਰਾਹਿਮ, ਟੀਪੂ ਸੁਲਤਾਨ, ਔਰੰਗਜ਼ੇਬ, ਬਾਬਰ, ਮੁਹੰਮਦ ਗੌਰੀ, ਗਜ਼ਨੀ ਤੇ ਹੋਰ ਲੋਕ ਨੇ, ਤੇ ਲਾਰੈਂਸ ਬਿਸ਼ਨੋਈ ਕਹਿੰਦਾ ਕਿ ਹਿੰਦੂ ਜਿਹੜੇ ਨੇ ਉਹ ਆਪਣਾ ਆਦਰਸ਼ ਮੰਨਣੇ ਇਸ ਬੰਦੇ ਨੂੰ। ਇੱਥੋਂ ਇਹਨਾਂ ਦੀ ਮਾਨਸਿਕ ਤੌਰ ਤੇ ਇਹਨਾਂ ਦੀ ਬੁੱਧੀ ਕਿੰਨਾ ਕੰਮ ਕਰਦੀ ਹੈ ਉਹਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ। ਇੱਕ ਹੋਰ ਹੈ ਜਿਹੜਾ ਨਾਮ ਹੈ ਵਿਕਾਸ ਬਿਸ਼ਨੋਈ, ਉਹਦੇ ਹੈਗੇ ਨੇ 6000 ਫਾਲੋਅਰਸ। ਉਹ ਕਹਿੰਦਾ ਵੀ ਇਹ ਬੰਦਾ ਮੁਸਲਮਾਨਾਂ ਨੂੰ ਉਹਨਾਂ ਦੀ ਔਕਾਤ ਦੇ ਵਿੱਚ ਰੱਖ ਰਿਹਾ। ਇੱਕ ਹੋਰ ਜਿਹੜਾ ਟਵਿੱਟਰ ਅਕਾਊਂਟ ਹੈ, ਉਹਦੇ ਵਿੱਚ ਤਾਂ ਉਹਨਾਂ ਨੇ ਜੋ ਸਿੱਖਾਂ ਦੇ ਬਾਰੇ ਬੋਲਿਆ ਉਹ ਆਪਾਂ ਔਨ 에ਅਰ ਕਹਿ ਨਹੀਂ ਸਕਦੇ, ਇੰਨੇ ਮਾੜੇ ਸ਼ਬਦ ਜਾਂ ਇੰਨੇ ਘਟੀਆ ਸ਼ਬਦ। ਇਹਨੇ ਇੱਕ ਵੀਡੀਓ ਜਿਹੜੀ ਕ੍ਰਾਂਤੀਕਾਰੀ ਨੌਜਵਾਨ ਗੌਡ ਨਾਮ ਦੀ ਇੱਕ ਜਿਹੜੀ ਹੈ ਉਹ ਸ਼ੇਅਰ ਕੀਤੀ ਗਈ ਸੀ ਲਾਰੈਂਸ ਬਿਸ਼ਨੋਈ ਦੇ ਬਾਰੇ, ਇਹਨੂੰ 3 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਗਿਆ। ਬਿਸ਼ਨੋਈ ਗਰੁੱਪ ਦੇ ਜਿਹੜੇ ਨਾਲ ਉਹਦੇ ਰਾਬਤਾ ਰੱਖਦੇ ਬੰਦੇ ਨੇ, ਉਹਨਾਂ ਨੇ ਤਾਂ ਇੱਥੋਂ ਤੱਕ ਕਹਿਤਾ ਵੀ ਜੇ ਮਮਤਾ ਬੈਨਰਜੀ ਮੋਦੀ ਦੇ ਰਸਤੇ ਦੇ ਵਿੱਚ ਇਦਾਂ ਹੀ ਅੜਿੱਕੇ ਡਾਉਂਦੀ ਰਹੀ ਤਾਂ ਲਾਰੈਂਸ ਬਿਸ਼ਨੋਈ ਇੱਕ ਵਾਰੀ ਮਮਤਾ ਬੈਨਰਜੀ ਨੂੰ ਵੀ ਨਿਸ਼ਾਨਾ ਬਣਾ ਸਕਦਾ ਹੈ। ਇਹਨੇ ਦੱਸਿਆ ਕਿ ਇਹ ਜਿਹੜਾ ਬੰਦਾ ਅਗਲੇ ਟਾਰਗੇਟ ਦੀ ਜੈਪੁਰ ਡਾਇਲੌਗ ਦਾ ਇੱਕ ਪੇਜ ਹੈ, ਉਹਨੇ ਆਪਣੀ ਪੋਸਟ ਦੇ ਵਿੱਚ ਮਮਤਾ ਬੈਨਰਜੀ ਤੇ ਸਲਮਾਨ ਖਾਨ ਦੀ ਇੱਕ ਪੋਸਟ ਵੀ ਸ਼ੇਅਰ ਕੀਤੀ ਹੈ, ਮਤਲਬ ਤਸਵੀਰ ਸ਼ੇਅਰ ਕੀਤੀ ਹੈ। ਉਹ ਕਹਿੰਦਾ ਕਿ ਮੰਨਿਆ ਜਾ ਰਿਹਾ ਕਿ ਇਸੇ ਕਰਕੇ ਮਮਤਾ ਬੈਨਰਜੀ ਨਾਲ ਵੀ ਹੁਣ ਉਹੀ ਹੋ ਸਕਦੀ ਜਿਹੜੀ ਬਾਬਾ ਸਦੀਕੀ ਨਾਲ ਹੋਈ ਹੈ, ਤੇ ਇਹਦੇ 4 ਲੱਖ ਤੋਂ ਜ਼ਿਆਦਾ ਫਾਲੋਅਰਸ ਨੇ, ਤੇ ਹਿੰਦੂ ਫੋਬੀਆ ਜਿਹੜਾ ਉਹ ਜਾਂ ਕਹਿ ਲਓ ਬਦਲੇ ਦੀ ਭਾਵਨਾ ਨੂੰ ਉਕਸਾਉਣ ਵਾਲੀਆਂ ਪੋਸਟਾਂ ਜਿਹੜੀਆਂ ਨੇ ਉਹ ਕਰਦੇ ਰਹਿੰਦੇ ਨੇ। ਹੁਣ ਆਪਾਂ ਬਾਲੀਆਂ ਤੇ ਕੀ ਗੱਲਾਂ ਕਰਨੀਆਂ, ਕਿਉਂਕਿ 5-6 ਆਪਾਂ ਆਲਰੇਡੀ ਦੱਸ ਚੁੱਕੇ ਹਾਂ ਤੁਹਾਨੂੰ, ਹਨਾ, ਕਿ ਕਿਹੜੇ। ਇੱਕ ਕੋਈ ਬੀਬੀ ਹੈ ਪੂਜਾ ਤਿਵਾਰੀ, ਉਹਨੇ ਵੀ ਇੱਕ ਵੀਡੀਓ ਪੋਸਟ ਕੀਤੀ ਹੈ ਜਿਹਦੇ ਵਿੱਚ ਉਹ ਭਗਤ ਸਿੰਘ ਦੀ ਮੂਰਤੀ ਅੱਗੇ ਕਵਿਤਾ ਦਾ ਪਾਠ ਵੀ ਕਰ ਰਹੇ ਆ, ਤੇ ਉਹ ਕਹਿੰਦੇ ਕਿ ਮੈਂ ਜਿਹੜੀ ਖੇਤਰੀ ਮੰਤਰੀ ਭਾਜਪਾ ਉੱਤਰ ਪ੍ਰਦੇਸ਼, ਪੱਛਮੀ ਉੱਤਰ ਪ੍ਰਦੇਸ਼ ਤੋਂ ਆਉਂਦੇ ਆ, ਇੰਦਰਪਾਲ ਬਜਰੰਗੀ, ਉਹਨਾਂ ਨੇ ਵੀ ਇੱਕ ਪੋਸਟ ਪਾਈ ਹੈ ਤੇ ਉਹਦੇ ਚ ਲਿਖਿਆ ਕਿ ਮੈਂ ਕਿਸੇ ਅਪਰਾਧੀ ਦਾ ਸਮਰਥਨ ਤਾਂ ਨਹੀਂ ਕਰਦਾ, ਪਰ ਜਿਹੜੀ ਗੱਲ ਲਾਰੈਂਸ ਬਿਸ਼ਨੋਈ ਦੇ ਵਿੱਚ ਹੈ
ਉਹ ਕਿਸੇ ਹੋਰ ਦੇ ਵਿੱਚ ਨਹੀਂ ਹੈ, ਕਿਉਂਕਿ ਉਹ ਤੋਂ ਖਾਲਿਸਤਾਨੀ ਤੇ ਮੁਸਲਮਾਨ ਥਰ-ਥਰ ਕੰਬਦੇ, ਇਸ ਕਰਕੇ ਮੈਂ ਲਾਰੈਂਸ ਬਿਸ਼ਨੋਈ ਨੂੰ ਆਪਣਾ ਆਦਰਸ਼ ਮੰਨਦਾ। ਇਸੇ ਤਰ੍ਹਾਂ ਜਿਹੜਾ ਇੱਕ ਮੇਜਰ ਗੌਰਵ ਆਰਿਆ, ਉਹਨੇ ਵੀ ਕਈ ਵਾਰੀ ਚੈਨਲ ਉਹਨੂੰ ਕਹਿੰਦੇ ਕਿ ਇਹ ਬੰਦਾ ਡਿਫੈਂਸ ਐਨਾਲਿਸਟ ਆ, ਉਹ ਵੀ ਬੰਦਾ ਇਹਦੇ ਅੱਜ-ਕੱਲ੍ਹ ਬਹੁਤ ਜ਼ਿਆਦਾ ਕਰੀਬ ਹੈ। ਹੁਣ ਤੁਸੀਂ ਦੇਖੋ ਕਿ ਕਿਵੇਂ ਜਿਹੜਾ ਪੋਲੀਟੀਕਲ ਤੌਰ ਤੇ ਜਿਹੜਾ ਪ੍ਰੋਪੇਗੈਂਡਾ ਹੈ, ਉਹ ਕਿਸ ਤਰੀਕੇ ਦੇ ਨਾਲ, ਕਿਸ ਕਦਰ ਸਾਡੇ ਲੋਕਾਂ ਨੂੰ ਦਿਵਾਲੀਆ ਕਰ ਰਿਹਾ ਮਾਨਸਿਕ ਤੌਰ ਤੇ, ਕਿ ਕੋਈ ਬੰਦਾ ਉਹ ਬਲਾਤਕਾਰ ਦੇ ਮਾਮਲੇ ਦੇ ਵਿੱਚ ਸਜ਼ਾ ਯਾਫਤਾ ਹੈ, ਤੇ ਪਰ ਜਦੋਂ ਉਹ ਬਾਹਰ ਨਿਕਲਦਾ ਤਾਂ ਉਹਨੂੰ ਸਨਮਾਨਿਤ ਕੀਤਾ ਜਾਂਦਾ ਹੈ। ਹੁਣ ਜੇਕਰ ਆਪਾਂ ਇੱਕ ਇਨਸਾਨ ਦੇ ਤੌਰ ਤੇ ਦੇਖੀਏ, ਕਿਸੇ ਪੋਲੀਟੀਕਲ ਪਾਰਟੀ ਦੇ ਤੌਰ ਤੇ ਨਾ ਦੇਖੀਏ, ਆਪਣੇ ਵਰਕਰ ਨੂੰ ਨਾ ਦੇਖੀਏ, ਤਾਂ ਵਰਕਰ ਦੇ ਤੌਰ ਤੇ ਆਪਣੇ ਆਪ ਨੂੰ ਨਾ ਦੇਖੀਏ, ਤਾਂ ਜੋ ਵੀ ਸਜ਼ਾ ਯਾਫਤਾ ਬੰਦਾ, ਚਾਹੇ ਉਹ ਬਾਹਰ ਵੀ ਆ ਗਿਆ, ਤਾਂ ਆਪਾਂ ਸਮਾਜਿਕ ਤੌਰ ਤੇ ਜਿਹੜਾ ਉਹਨਾਂ ਨੇ ਕ੍ਰਾਈਮ ਕੀਤਾ, ਤਾਂ ਉਹ ਸਮਾਜ ਦੀਆਂ ਨਜ਼ਰਾਂ ਦੇ ਵਿੱਚ ਉਹ ਕ੍ਰਿਮੀਨਲ ਹੀ ਰਹਿੰਦਾ, ਉਹਦੀ ਜਿਹੜੀ ਛਵੀ ਹੈ ਉਹ ਕੋਈ ਬਾਹਲੀ ਚੰਗੀ ਨਹੀਂ ਬਣਦੀ। ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ। ਗੌਰੀ ਲੰਕੇਸ਼ ਜਿਹੜੀ ਪੱਤਰਕਾਰ ਬੀਬੀ ਸੀ ਔਰ RSS ਜਾਂ ਹੋਰ ਲੋਕਾਂ ਦੇ ਖਿਲਾਫ ਬੋਲਦੀ ਸੀ ਬੜਾ ਖੁੱਲ੍ਹ ਕੇ, ਬੜਾ ਵਿਭਾਗ, ਉਹਦੇ ਕਾਤਲਾਂ ਨੂੰ ਫੜ ਲਿਆ ਜਾਂਦਾ ਤੇ ਉਹਨਾਂ ਨੂੰ ਜ਼ਮਾਨਤ ਮਿਲਦੀ ਹੈ, ਉਹਨਾਂ ਨੂੰ ਆ ਕੇ ਬਾਹਰ ਸਨਮਾਨਿਤ ਕੀਤਾ ਜਾਂਦਾ। ਇਹ ਤਾਂ ਦੋ ਉਹ ਘਟਨਾਵਾਂ ਨੇ ਜਿਹੜੀਆਂ ਟੌਪ ਤੇ ਨੇ। ਵਿਰਾਟ ਕੋਹਲੀ, ਅਨੁਸ਼ਕਾ ਸ਼ਰਮਾ, ਉਹ ਬੀਬੀ ਫਿਲਮਾਂ ਦੀ ਅਦਾਕਾਰਾ ਤੇ ਕੋਹਲੀ ਇੰਡੀਅਨ ਕ੍ਰਿਕਟ ਟੀਮ ਦੇ ਵਿੱਚ, ਉਹਨਾਂ ਨੇ ਕਦੇ ਭਾਰਤ ਤੋਂ ਅੱਡ ਵਿਚਾਰ ਨਹੀਂ ਰੱਖੇ। ਮਤਲਬ ਕਦੇ ਉਹਨਾਂ ਨੇ ਖਾਲਿਸਤਾਨ ਦੀ ਗੱਲ ਨਹੀਂ ਕੀਤੀ, ਕਦੇ ਉਹਨਾਂ ਨੇ ਨਕਸਲੀਆਂ ਦੀ ਗੱਲ ਨਹੀਂ ਕੀਤੀ, ਕਦੇ ਉਹਨਾਂ ਨੇ ਵੱਖਵਾਦੀਆਂ ਦੀ ਗੱਲ ਨਹੀਂ ਕੀਤੀ, ਕਦੇ ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ ਪਾਕਿਸਤਾਨ ਦੇ ਬਾਰੇ ਕੋਈ ਪੋਸਟ ਨਹੀਂ ਪਾਈ। ਪੋਲੀਟੀਕਲ ਪੋਸਟਾਂ ਤੋਂ ਵੈਸੇ ਹੀ ਦੂਰ ਰਹਿੰਦੇ ਆ, ਤੇ ਉਹ ਸੋਸ਼ਲ ਮੀਡੀਆ ਤੇ ਕਾਫੀ ਪ੍ਰਚਲਿਤ ਨੇ, ਕਿਉਂਕਿ ਉਹ ਬੀਬੀ ਦੀ ਅਦਾਕਾਰੀ ਤੇ ਵਿਰਾਟ ਕੋਹਲੀ ਦੇ ਫੈਨ ਫੋਲੋਇੰਗ ਬਹੁਤ ਜ਼ਿਆਦਾ, ਕੌਮਾਂਤਰੀ ਪੱਧਰ ਤੇ ਉਹਨਾਂ ਲੋਕਾਂ ਦੇ ਵਿੱਚ, ਉਹਨਾਂ ਖਿਡਾਰੀਆਂ ਦੇ ਵਿੱਚ ਸ਼ੁਮਾਰ ਆ, ਜਿਨ੍ਹਾਂ ਖਿਡਾਰੀਆਂ ਨੂੰ ਵਰਲਡ ਲੈਵਲ ਤੇ ਰੈਕਗਨਾਈਜ਼ ਕੀਤਾ ਜਾਂਦਾ, ਐਕਨੋਲਜ ਕੀਤਾ ਜਾਂਦਾ ਕਿ ਇਹ ਬੰਦੇ ਪਹਿਲੇ 5 ਖਿਡਾਰੀਆਂ ਦੇ ਵਿੱਚ ਆਉਂਦੇ ਨੇ ਆਲਾ ਦਰਜੇ ਦੇ ਵਿੱਚ। ਉਹਦੀ ਤੁਲਨਾ ਰੋਨਾਲਡੋ, ਮੈਸੀ ਵਰਗੇ ਖਿਡਾਰੀਆਂ ਦੇ ਨਾਲ ਕੀਤੀ ਜਾਂਦੀ ਹੈ। ਉਹ ਮੁਹੰਮਦ ਸਾਮੀ ਇੱਕ ਇੰਡੀਅਨ ਬੋਲਰ ਹੈ, ਉਹਦੇ ਘਰ ਦਾ ਕੋਈ ਮਸਲਾ ਸੀਗਾ ਤੇ ਉਸ ਬੰਦੇ ਨੂੰ ਟਰੋਲ ਕੀਤਾ ਗਿਆ, ਮੁਹੰਮਦ ਸਾਮੀ ਨੂੰ, ਕਿਉਂਕਿ ਉਹ ਘੱਟ ਗਿਣਤੀ ਭਾਈਚਾਰੇ ਚ ਆਉਂਦਾ। ਵਿਰਾਟ ਕੋਹਲੀ ਨੇ ਉਹਦੇ ਹੱਕ ਦੇ ਵਿੱਚ ਸਿਰਫ ਇੱਕ ਟਵੀਟ ਕੀਤਾ ਸੀਗਾ, ਸਿਰਫ ਇੱਕ ਟਵੀਟ। ਉਹਦੇ ਚ ਨਾ ਕੋਈ ਖਾਲਿਸਤਾਨ ਦੀ ਗੱਲ ਆ, ਨਾ ਕੋਈ ਇੰਡੀਆ ਨੂੰ ਤੋੜਨ ਦੀ ਗੱਲ ਆ, ਨਾ ਕੋਈ ਹੋਰ ਗੱਲਬਾਤ ਆ, ਨਾ ਕੋਈ ਮੋਦੀ ਬਾਰੇ। ਇੱਕ ਉਹਦਾ ਖਿਡਾਰੀ ਆ, ਉਹਦਾ ਨਾਲ ਦਾ ਸਾਥੀ ਆ, ਤੇ ਬੰਦਾ ਵੈਸੇ ਹੀ ਉਹਦੇ ਨਾਲ ਸਦਭਾਵਨਾ ਜਾਂ ਉਹਦੇ ਰੂਪ ਦੇ ਵਿੱਚ, ਹਮਦਰਦੀ ਦੇ ਰੂਪ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਤੇ ਉਹਨੇ ਕਿਹਾ ਕਿ ਸਭ ਠੀਕ ਹੋ ਜਾਊਗਾ। ਇੰਨੀ ਗੱਲ ਕਹਿਣ ਤੇ ਇਹ ਜਿਹੜੇ ਚੰਦ ਲੋਕ ਨੇ ਸੋਸ਼ਲ ਮੀਡੀਆ ਤੇ ਬੈਠੇ, ਇਹਨਾਂ ਨੇ ਵਿਰਾਟ ਕੋਹਲੀ ਦੀ 8 ਮਹੀਨਿਆਂ ਦੀ ਉਹ ਬੱਚੀ ਸੀ, ਜਿਹੜੀ ਕਿ ਪਹਿਲਾ ਬੱਚਾ ਉਹਨਾਂ ਦੇ ਘਰੇ ਹੋਇਆ ਸੀ, ਉਹਦੇ ਬਾਰੇ, ਵਿਰਾਟ ਕੋਹਲੀ ਦੇ ਬਾਰੇ, ਉਹ ਬੀਬੀ ਬਾਰੇ ਇੰਨਾ ਕੁਛ ਸੋਸ਼ਲ ਮੀਡੀਆ ਤੇ ਮਤਲਬ ਬਿਆਨ ਕੀਤਾ, ਪ੍ਰਚਾਰਿਆ ਕਿ ਆਪਾਂ ਇੱਥੇ ਦੱਸ ਨਹੀਂ ਸਕਦੇ। ਹੁਣ ਉਹ ਬੀਬੀ ਇੱਕ ਫਿਲਮ ਅਦਾਕਾਰਾ, ਹੋ ਸਕਦਾ ਉਹਦੇ ਮਤਲਬ ਫਿਲਮਾਂ ਦੇ ਵਿੱਚ ਤੁਹਾਨੂੰ ਪਤਾ ਹਰ ਤਰ੍ਹਾਂ ਦੇ ਸੀਨ ਆ, ਹਰ ਤਰ੍ਹਾਂ ਦੇ ਐਕਟਰ, ਕੋਈ ਅਦਾਕਾਰ ਕੰਮ ਕਰਦੇ ਆ, ਉਹ ਪੁਰਾਣੀਆਂ ਫਿਲਮਾਂ ਚੋਂ ਉਹੋ ਜਿਹੀਆਂ ਤਸਵੀਰਾਂ ਕੱਢ ਕੇ, ਉਹ ਜਿਹਾ ਸਾਰਾ ਕੁਛ ਕਰਕੇ, ਤੇ ਵਿਰਾਟ ਕੋਹਲੀ ਦੀਆਂ ਕੋਈ ਉਹ ਜਿਹੀਆਂ ਤਸਵੀਰਾਂ ਕੱਢ ਕੇ ਉਹਨਾਂ ਨੂੰ ਐਡਿਟ ਕੀਤਾ ਗਿਆ। 2 ਹਫ਼ਤੇ ਉਹਨਾਂ ਦੋਨਾਂ ਜਣਿਆਂ ਦਾ ਜਿਉਣਾ ਮੁਹਾਲ ਕਰਤਾ ਇਹਨਾਂ ਲੋਕਾਂ ਨੇ, ਤੇ ਅੱਕ ਕੇ ਉਹਨਾਂ ਦੇ ਪਰਿਵਾਰ ਆ ਸਾਰੇ ਸੋਸ਼ਲ ਮੀਡੀਆ ਤੋਂ ਪਾਸਾ ਕਰਕੇ ਆਪਣੇ ਖਾਤੇ ਬੰਦ ਕਰਕੇ ਬਹਿ ਗਏ, ਜਿਹਨੂੰ ਇਹ ਆਈਡਲ ਪ੍ਰਚਾਰਦੇ ਨੇ। ਇੱਕ ਬਹੁਤ ਤਕੜਾ ਬੈਟਸਮੈਨ ਹੋਇਆ ਇੰਡੀਆ ਦੀ ਕ੍ਰਿਕਟ ਦੇ ਵਿੱਚ, ਉਹਨੇ ਕਿਹਾ ਕਿ ਵਿਰਾਟ ਕੋਹਲੀ ਦੀ ਜਿਹੜੀ ਗੇਮ ਆ ਉਹ ਲੱਖਾਂ ਹਿੰਦੁਸਤਾਨੀਆਂ ਨੂੰ ਪ੍ਰੇਰਿਤ ਕਰਦੀ ਹੈ ਕਿ ਅਸੀਂ ਇਹ ਜਿਹੇ ਬਣਨਾ। ਜਿਹੜਾ ਬੰਦਾ ਲੱਖਾਂ ਭਾਰਤੀਆਂ ਦਾ ਆਈਡਲ ਹੋਵੇ ਤੇ ਉਹਦੀ ਧੀ ਨਾਲ, ਉਹਦੀ ਘਰ ਵਾਲੀ ਨਾਲ ਤੇ ਉਹਦੇ ਨਾਲ ਇਹ ਜਿਹੜੀਆਂ ਟਰੋਲ ਆਰਮੀਜ਼ ਨੇ, ਇਹ ਲੋਕ ਸਿਆਸੀ ਤੌਰ ਤੇ ਭਗਤ ਲੋਕ ਨੇ, ਅੰਨੇ ਲੋਕ ਹੋ ਚੁੱਕੇ ਨੇ, ਉਹਨਾਂ ਲੋਕਾਂ ਦੀ ਇਸ ਤਰੀਕੇ ਨਾਲ ਕਿਰਦਾਰਕੁਸ਼ੀ ਕਰਦੇ। ਜੇਕਰ ਉਹਨਾਂ ਨਾਲ ਹੋ ਰਿਹਾ ਤੇ ਜਿਹੜੇ ਇਹਨਾਂ ਨਾਲ ਸੁਰਾ ਹੀ ਨਹੀਂ ਮਿਲਾਉਂਦੇ, ਉਹਨਾਂ ਬਾਰੇ ਕੀ ਕਰਦੇ ਹੋਣਗੇ। ਇਸੇ ਕਰਕੇ ਜਿਹੜਾ ਸੋਸ਼ਲ ਮੀਡੀਆ ਹੈ, ਇੱਥੇ ਕੋਈ ਆਈਡੀਓਲੋਜੀ ਨਹੀਂ, ਕਿਸੇ ਗੱਲ ਨੂੰ ਕੋਈ ਛਾਨਣਾ ਨਹੀਂ, ਕਿਸੇ ਗੱਲ ਦੀ ਕੋਈ ਤਹਿਕੀਕਾਤ ਨਹੀਂ, ਜਾਂਚ ਨਹੀਂ। ਜਿਹੜਾ ਕਿਰਦਾਰ ਇੱਕ ਵਾਰੀ ਚੱਲ ਪਿਆ, ਜਿਹਦੀ ਕਿਰਦਾਰਕੁਸ਼ੀ ਇੱਕ ਵਾਰੀ ਹੋ ਗਈ, ਬਿਨਾਂ ਉਸ ਬੰਦੇ ਦੀ ਪਿਛੋਕੜ ਜਾਣੇ, ਬਿਨਾਂ ਉਸ ਬੰਦੇ ਦਾ ਕੰਟਰੀਬਿਊਸ਼ਨ ਜਾਣਿਆ, ਇਹ ਲੋਕ ਉਹਦੀ ਚੰਦ ਘੰਟਿਆਂ ਦੇ ਵਿੱਚ ਐਸੀ ਤੈਸੀ ਕਰ ਦਿੰਦੇ। ਅਸੀਂ ਇੱਕ ਅਜਿਹੇ ਭੀੜ ਤੰਤਰ ਦੇ ਵਿੱਚ ਤਬਦੀਲ ਹੋ ਚੁੱਕੇ ਹਾਂ, ਜਿਹਨੂੰ ਹਰ ਰੋਜ਼ ਨਵੀਂ ਕੋਈ ਗੱਲ ਚਾਹੀਦੀ ਆ, ਨਵਾਂ ਕੋਈ ਮਸਾਲਾ ਚਾਹੀਦਾ ਸੋਸ਼ਲ ਮੀਡੀਆ ਤੇ, ਆਮ ਜ਼ਿੰਦਗੀ 'ਚ ਨਹੀਂ, ਸੋਸ਼ਲ ਮੀਡੀਆ ਤੇ ਨਵਾਂ ਕੋਈ ਮਸਲਾ ਚਾਹੀਦਾ ਜਿਹਦੇ ਤੇ ਅਸੀਂ ਆਪਣੀ ਟਿੱਪਣੀ ਦੇ ਸਕੀਏ। ਅੱਜ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦਾ ਸਿਆਸੀ ਖਿਲਾਓ ਤੇ ਤਾਂ ਗੱਲ ਹੋ ਹੀ ਰਹੀ ਹੈ, ਧਾਰਮਿਕ ਤੌਰ ਤੇ ਵੀ ਲੋਕਾਂ ਨੂੰ ਛੱਛੋ-ਪੰਜ ਦੇ ਵਿੱਚ ਧੱਕਿਆ ਜਾ ਰਿਹਾ, ਦੁਬਿਧਾ ਦੇ ਵਿੱਚ ਧੱਕਿਆ ਜਾ ਰਿਹਾ। ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਕਿਹੜੇ ਬੰਦੇ ਦੀ ਸਪੋਰਟ ਕਰੀਏ, ਕਿਹੜੇ ਦੀ ਆਲੋਚਨਾ ਕਰੀਏ।
ਇੰਨਾ ਧੁੰਦੂਕਾਰਾ ਇਹਨਾਂ ਲੋਕਾਂ ਨੇ ਫੈਲਾ ਦਿੱਤਾ ਗਿਆ। ਤੇ ਸੋਸ਼ਲ ਮੀਡੀਆ ਤੇ ਤਾਂ ਤੁਸੀਂ ਦੇਖੋਗੇ ਕਿ ਇੱਕ ਜਥੇਦਾਰ ਸਾਹਿਬ ਨੇ, ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ, ਉਹਨਾਂ ਦੇ ਫੈਸਲਿਆਂ ਦੇ ਨਾਲ ਅਸੀਂ ਸਹਿਮਤ ਨਹੀਂ ਹੋ ਸਕਦੇ, ਉਹਨਾਂ ਦੇ ਕੰਮਕਾਰ ਦੇ ਨਾਲ। ਉਹਨਾਂ ਦੀ ਟਿੱਪਣੀ ਇੱਕ ਮੈਨੂੰ ਬਹੁਤ ਚੁਭਦੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਟੀਚਰ ਦੇ ਵਿੱਚ ਇਹ ਗੱਲ ਕਹੀ ਕਿ ਹਾਂ ਸਾਡੀ ਦਿੱਲੀ ਦੇ ਨਾਲ ਹੀ ਆ ਰਹੀ ਹੈ। ਉਹ ਮਤਲਬ ਸੰਜੀਦਾ ਨੇ, ਉਹ ਹਰਪ੍ਰੀਤ ਸਿੰਘ ਜੀ ਬਹੁਤ ਸੰਜੀਦਾ ਤੇ ਬਹੁਤ ਗੰਭੀਰ ਕਿਸਮ ਦੇ ਇਨਸਾਨ ਨੇ, ਪਰ ਜਿਹੜੀ ਟੀਚਰ ਕੀਤੀ ਸੀ ਉਹ ਉਹਨਾਂ ਦੀ ਜਿਹੜੀ ਇਮੇਜ ਹੈ, ਉਹਨਾਂ ਦੀ ਜਿਹੜੀ ਛਵੀ ਹੈ, ਸ਼ਖਸੀਅਤ, ਉਹਨੂੰ ਸੂਟ ਨਹੀਂ ਸੀ ਕਰਦੀ। ਬੜੇ ਹੌਲੇ ਸ਼ਬਦ ਲੱਗੇ। ਪਰ ਇਹਦਾ ਮਤਲਬ ਇਹ ਥੋੜਾ ਕਿ ਅਸੀਂ ਜੇ ਉਹਨਾਂ ਦੀ ਧੀਆਂ ਦੇ ਬਾਰੇ ਕੋਈ ਗੱਲ ਕੋਈ ਅਕਾਲੀ ਦਲ ਦਾ ਬੰਦਾ ਕਰ ਰਿਹਾ ਤੇ ਅਸੀਂ ਉਹਨਾਂ ਦੇ ਨਾਲ ਲੱਗ ਕੇ ਹੇੜ ਬਣ ਕੇ ਭੀੜ ਬਣ ਕੇ ਉਹਨਾਂ ਦੇ ਮਗਰ ਲੱਗ ਤੁਰਾਂਗੇ। ਇਹ ਥੋੜਾ ਹੈ। ਵਿਅਕਤੀ ਦੇ ਵਿਚਾਰ ਤੁਹਾਨੂੰ ਨਹੀਂ ਚੰਗੇ ਲੱਗਦੇ, ਉਹਨਾਂ ਦੇ ਨਾਲ ਵਿਚਾਰਾਂ ਦੇ ਨਾਲ ਅਸੀਂ ਕੱਟ ਕਰ ਸਕਦੇ ਹਾਂ, ਉਸ ਵਿਚਾਰ ਨੂੰ ਅਸੀਂ ਰੱਦ ਕਰ ਸਕਦੇ ਹਾਂ, ਉਹਦੇ ਨਾਲ ਅਸਹਿਮਤੀ ਜਤਾ ਸਕਦੇ ਹਾਂ। ਪਰ ਇਹ ਥੋੜਾ ਕਿ ਉਸ ਬੰਦੇ ਦੀ ਕਿਰਦਾਰ ਕੁਸ਼ੀ ਜਾਂ ਉਹਦੀਆਂ ਬੱਚੀਆਂ ਦੀ ਜਾਂ ਉਹਦੇ ਪਰਿਵਾਰਾਂ ਦੀ, ਅਜਿਹੇ ਤਾਂ ਅਸੀਂ ਕਦੇ ਵੀ ਨਹੀਂ ਸੀਗੇ, ਐਸੇ ਤਾਂ ਅਸੀਂ ਕਦੇ ਵੀ ਨਹੀਂ ਸੀਗੇ। ਪਰ ਹੁਣ ਅਸੀਂ ਉਹਨਾਂ ਭੀੜਾਂ ਦੇ ਵਿੱਚ ਤਬਦੀਲ ਹੋ ਚੁੱਕੇ ਹਾਂ। ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਅਸੀਂ ਪੰਜਾਬੀ, ਅਸੀਂ ਸਿੱਖ ਨਾ ਤਾਂ ਮੌਬ ਲਿੰਚਰ ਹਾਂ, ਨਾ ਅਸੀਂ ਭੀੜ ਤੰਤਰ ਹਾਂ। ਸੰਗਤ ਤੇ ਭੀੜ ਤੰਤਰ ਦੇ ਵਿੱਚ ਬਹੁਤ ਫਰਕ ਹੁੰਦਾ। ਭੀੜਾਂ ਦੀ ਕੋਈ ਸੋਚ ਨਹੀਂ ਹੁੰਦੀ। ਭੀੜਾਂ ਕੋਲੇ ਜਾਂ ਇੱਟ ਜਾਂ ਡਲੇ ਹੁੰਦੇ ਆ। ਸੰਗਤ ਕੋਲੇ ਇੱਕ ਵਿਚਾਰ ਹੁੰਦਾ, ਸੰਗਤ ਦੀ ਇੱਕ ਵਿਚਾਰਧਾਰਾ ਹੁੰਦੀ ਹੈ ਤੇ ਸੰਗਤ ਦਾ ਇੱਕ ਆਦਰਸ਼ਵਾਦ ਹੁੰਦਾ, ਸੰਗਤ ਦਾ ਆਪਣਾ ਇੱਕ ਵਿਚਰਨ ਦਾ ਤਰੀਕਾਕਾਰ ਹੁੰਦਾ। ਭੀੜਾਂ ਕਦੇ ਸੰਗਤ ਨਹੀਂ ਹੋ ਸਕਦੀਆਂ ਤੇ ਸੰਗਤਾਂ ਕਦੇ ਭੀੜਾਂ ਨਹੀਂ ਹੋ ਸਕਦੀਆਂ। ਬਹੁਤ ਫਰਕ ਹੈ ਇਹਨਾਂ ਦੋਨਾਂ ਲਫ਼ਜ਼ਾਂ ਦੇ ਵਿੱਚ। ਖੈਰ, ਆਪਾਂ ਸਮਾਂ ਅੱਜ ਫੇਰ ਜ਼ਿਆਦਾ ਲੈ ਗਏ ਹਾਂ। ਪੰਜਾਬੀ ਰੇਡੀਓ ਐਸੀ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਇੱਕ ਬੜੀ ਅਹਿਮ ਤੇ ਬੜੀ ਬ੍ਰੇਕਿੰਗ ਤੇ ਬੜੀ ਐਕਸਕਲੂਸਿਵ ਜਾਣਕਾਰੀ ਕੱਲ ਦੇ ਸ਼ਾਮ ਨੂੰ ਹਰਜੋਤ ਸਿੰਘ ਖਾਲਸਾ ਜੀ ਲੈ ਕੇ ਆਏ ਸੀਗੇ। ਅਮਰੀਕਾ ਤੇ ਭਾਰਤ ਦੇ ਦਰਮਿਆਨ ਵਿਕਰਮ ਯਾਦਵ ਦੇ ਨਾਲ ਜੁੜੀ ਉਹ ਬੜੀ ਅਹਿਮ ਖਬਰ ਆ। ਜੇਕਰ ਤੁਸੀਂ ਕੱਲ ਕਿਸੇ ਕਾਰਨ ਕਰਕੇ ਉਸ ਖਬਰ ਨੂੰ ਨਹੀਂ ਸੁਣ ਸਕੇ ਤਾਂ ਪੰਜਾਬੀ ਰੇਡੀਓ ਐਸਏ ਦੇ ਫੇਸਬੁੱਕ ਪੇਜ ਦੇ ਉੱਤੇ ਉਹ ਖਬਰ ਵੀਡੀਓ ਦੇ ਰੂਪ ਦੇ ਵਿੱਚ ਅੱਜ ਵੀ ਪਈ ਹੈ, ਜਿਹਦੇ ਨਾਲ ਉਸ ਖਬਰ ਦੇ ਬਾਰੇ ਦੱਸਿਆ ਗਿਆ ਤੇ ਉਸ ਖਬਰ ਦੇ ਨਾਲ ਜੁੜੇ ਹੋਰ ਪਹਿਲੂਆਂ ਬਾਰੇ ਉਹਨਾਂ ਨੇ ਬੜੇ ਵਿਸਥਾਰਪੂਰਵਕ ਜ਼ਿਕਰ ਕੀਤਾ। ਉਹਨਾਂ ਵਰਤਾਰਿਆਂ ਦੇ ਵਿੱਚੋਂ ਕੁਝ ਹੋਰ ਵਰਤਾਰੇ, ਕੁਝ ਨਵੀਆਂ ਜਾਣਕਾਰੀਆਂ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਜੁੜੇ ਰਹੋ ਪੰਜਾਬੀ ਰੇਡੀਓ ਐਸਏ ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।